ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਅਨਿਲ ਮੁਕੁਰਤ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਖੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 21 ਜਨਵਰੀ 2026 8 ਮਾਘ ਨਾਨਕ ਚੌਥੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਵਰਕਨ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਹੈ ਵਰਜੀਨੀਆ ਤੋਂ ਸਰਦਾਰ ਮਹਿਤਾਬ ਸਿੰਘ ਕਾਲੋਜਰ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮਹਿਤਾਬ ਸਿੰਘ ਕਾਲੋਜਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਕਾਂਗਰਸ ਵਿੱਚ ਡੈਮੋਕ੍ਰੈਟ ਤੇ ਰਿਪਬਲਿਕਨ ਪਾਰਟੀਆਂ ਦੇ ਜਿਹੜੇ ਦੋ ਉੱਘੇ ਕਾਂਗਰਸਮੈਨਾਂ ਵੱਲੋਂ ਸਿੱਖਾਂ ਦੇ ਖਿਲਾਫ ਅਮਰੀਕਾ ਵਿੱਚ ਹੁੰਦੇ ਹੇਟ ਕ੍ਰਾਈਮ ਸੰਬੰਧੀ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਔਰ ਇਸ ਵਿੱਚ ਵਿਤਕਰੇ ਸੰਬੰਧੀ ਅੱਡ-ਅੱਡ ਤਰੀਕਿਆਂ ਤੋਂ ਇਲਾਵਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਅਸੀਂ ਹੁਣ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਕੱਲ ਦੇ ਸੱਚੋ ਸੱਚ ਪ੍ਰੋਗਰਾਮ 'ਚ ਅਸੀਂ ਅਜ਼ਰਬਾਈਜਾਨ ਦੀ ਕੈਪੀਟਲ ਬਾਕੂ ਦੇ ਵਿੱਚ ਜਿਹੜੀ ਖਾਲਿਸਤਾਨ ਦੀ ਸੋਵਰਨਟੀ ਦੇ ਉੱਤੇ ਕਾਨਫਰੰਸ ਹੋਈ ਉਸ ਦੀ ਫੀਡ ਸਾਡੇ ਕੋਲ ਸਾਨੂੰ ਮਿਲੀ ਔਰ ਲਗਭਗ 4 ਘੰਟੇ ਦਾ ਜਿਹੜਾ ਉਹ ਪ੍ਰੋਗਰਾਮ ਹੈ ਅਨਇੰਟਰਪਟਡ ਟੀਵੀ 84 ਤੇ ਚੱਲਿਆ ਕਿਉਂਕਿ ਸੱਚੋ ਸੱਚ ਸਾਡਾ ਫਲੈਗਸ਼ਿਪ ਸ਼ੋਅ ਹੈ ਔਰ ਇਸ ਦੇ ਵਿੱਚ ਜਦੋਂ ਕੋਈ ਵੀ ਪ੍ਰੋਗਰਾਮ ਚੱਲਦਾ ਹੈ ਤੇ ਉਹਦੀ ਰੀਚ ਸਭ ਤੋਂ ਜ਼ਿਆਦਾ ਹੁੰਦੀ ਹੈ, ਬਹੁਤ ਸਾਰੇ ਵੀਰਾਂ ਭੈਣਾਂ ਤੱਕ ਪਹੁੰਚਦਾ ਹੈ ਔਰ ਹਜ਼ਾਰਾਂ ਲੋਕਾਂ ਨੇ ਉਸ ਨੂੰ ਲਾਈਵ ਦੇਖਿਆ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਉਸ ਦੇ ਜਿਹੜੇ ਛੋਟੇ ਛੋਟੇ ਸੈਗਮੈਂਟ ਨੇ ਉਹਨਾਂ ਨੂੰ ਵੀ ਜਿਹੜਾ ਉਹ ਪ੍ਰਮੋਟ ਕਰਾਂਗੇ। ਸੋ ਕਈ ਵਾਰ ਇਸ ਕਿਸਮ ਦੇ ਪ੍ਰੋਗਰਾਮ ਦੇ ਲਈ ਸਾਨੂੰ ਜਿਹੜਾ ਉਹ ਸਪੇਸ ਦੇਣਾ ਪੈਂਦਾ ਹੈ। ਸੋ ਸਾਡੀ ਕੋਸ਼ਿਸ਼ ਤਾਂ ਹੁੰਦੀ ਹੈ ਕਿ ਵੀ ਅਸੀਂ ਸੱਚੋ ਸੱਚ ਦੇ ਇਸ ਫਾਰਮੈਟ ਨੂੰ ਮਿਸ ਨਾ ਕਰੀਏ ਪਰ ਕਈ ਵਾਰ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਚੈਪਟਰ ਹੈ ਜਦੋਂ ਕਿ ਇੱਕ ਅਜ਼ਰਬਾਈਜਾਨ ਵਰਗਾ ਮੁਲਕ ਜਿਹੜਾ ਸੈਂਟਰਲ ਏਸ਼ੀਆ ਦਾ ਮੁਲਕ ਹੈ, ਮੇਨ ਟ੍ਰੇਡ ਰਾਊਟ ਦੇ ਉੱਤੇ ਹੈ, ਜਿਹੜਾ ਪਾਸਟ ਦੇ ਵਿੱਚ ਵੀ ਸਿੱਖ ਰਾਜ ਦੇ ਵੇਲੇ ਵੀ ਜਿਹੜਾ ਵਪਾਰ ਦਾ ਸੀ ਚਾਈਨਾ ਦੇ ਨਾਲ ਵੀ ਜਿਹੜੀ ਉਹਨਾਂ ਦੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ ਉਸ ਦਾ ਵੀ ਉਸਨੇ ਹਿੱਸਾ ਹੋਣਾ ਔਰ ਉਸ ਦੀ ਇੱਕ ਆਪਣੀ ਅਹਿਮੀਅਤ ਸੀ ਕਿ ਉਹਨਾਂ ਦੇ ਇੱਕ ਇੰਪੋਰਟੈਂਟ NGO ਗਰੁੱਪ ਵੱਲੋਂ ਜਿਨ੍ਹਾਂ ਦੀ ਐਫੀਲੀਏਸ਼ਨ UN ਦੇ ਨਾਲ ਵੀ ਹੈ ਸਿੱਖਾਂ ਨੂੰ ਸੱਦਾ ਦੇਣਾ ਔਰ ਐਕਸਕਲੂਸਿਵਲੀ ਸਿੱਖ ਜੈਨੋਸਾਈਡ ਦੇ ਉੱਤੇ ਆਲਮੋਸਟ 5 ਘੰਟੇ ਦੇ ਕਰੀਬ ਗੱਲਬਾਤ ਹੋਈ। ਹਾਲਾਂਕਿ ਕੁਝ ਪਾਰਟ ਜਿਹੜੇ ਨੇ ਉਹਦਾ ਸਾਨੂੰ ਧਿਆਨ ਰੱਖਣਾ ਪੈਂਦਾ ਕਾਪੀਰਾਈਟ ਦਾ, ਖਾਸ ਤੌਰ 'ਤੇ ਜਿਸ ਬੈਕਗਰਾਊਂਡ ਮਿਊਜ਼ਿਕ ਚੱਲ ਰਿਹਾ ਜਾਂ ਜਿਵੇਂ ਸਿੱਖ ਐਗਜ਼ੀਬਿਸ਼ਨ ਦੇ ਵਿੱਚ ਦਿਖਾਇਆ ਉਹ ਸਾਨੂੰ ਪਾਰਟ ਡਿਲੀਟ ਕਰਨਾ ਪਿਆ ਔਰ ਉਸ ਦੇ ਉੱਤੇ ਸਾਨੂੰ ਬਹੁਤ ਪੋਜ਼ਿਟਿਵ ਜਿਹੜੀ ਹੈ ਉਹ ਇਨਪੁਟ ਆਈ ਹੈ। ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਨੂੰ ਸਰ ਮਹਿਤਾਬ ਸਿੰਘ ਕਾਲੋ ਜਿਹੜੇ ਵਰਜੀਨੀਆ ਵਾਸੀ ਨੇ ਔਰ ਜਦੋਂ ਵਾਸ਼ਿੰਗਟਨ DC ਦੇ ਵਿੱਚ ਪਿਛਲੇ ਦਿਨੀ ਫੰਡ ਰੇਜ਼ਿੰਗ ਕੀਤਾ ਗਿਆ ਉਸ 'ਚ ਉਹਨਾਂ ਨੇ ਸ਼ਮੂਲੀਅਤ ਕੀਤੀ। ਇਹ ਮੁੱਢਲੇ ਦਿਨਾਂ ਤੋਂ ਹੀ
ਜਿਹੜੀ ਟੀਮ ਸਾਡੇ ਨਾਲ ਜੁੜੀ ਹੋਈ ਹੈ, ਇਹ ਠੀਕ ਹੈ ਵੀ ਹਰ ਇੱਕ ਦੇ ਆਪਣੇ ਕਈ ਵਾਰ ਸਰਕਮਸਟੈਂਸਸ ਹੁੰਦੇ ਨੇ, ਲੋਕਲ ਲੈਵਲ ਤੇ ਲਵ ਐਂਡ ਹੇਟ ਚੱਲ ਰਿਹਾ ਹੁੰਦਾ ਹੈ, ਲੇਕਿਨ ਸਾਡੀ ਕਿਉਂਕਿ ਪਹੁੰਚ ਹਮੇਸ਼ਾ ਹੀ ਮੈਂ ਇਸ ਨੂੰ ਵੱਡੇ ਪੈਮਾਨੇ ਤੋਂ ਦੇਖਦਾ ਕਿ ਲੋਕਲ ਜਾਂ ਕਈ ਵਾਰ ਟੈਂਪਰਾਮੈਂਟਲ, ਕਈ ਵਾਰ ਵਪਾਰਕ, ਇਹ ਸਾਰੇ ਮਤਭੇਦ ਆਪਣੀ ਥਾਂ ਤੇ ਹੁੰਦੇ ਨੇ, ਲੇਕਿਨ ਮੇਰਾ ਨਜ਼ਰੀਆ ਇਹ ਹੁੰਦਾ ਕਿ ਵੀ ਜਿਹੜਾ ਖਾਲਿਸਤਾਨ ਦੇ ਲਈ ਕਿਸੇ ਲੈਵਲ ਦੇ ਉੱਤੇ ਵੀ ਆਪਣਾ ਕੋਈ ਯੋਗਦਾਨ ਪਾਉਂਦਾ ਹੈ ਜਾਂ ਕਿਸੇ ਨੇ ਪਾਇਆ ਹੋਏ, ਭਾਵੇਂ ਕਿਸੇ ਦੇ ਕਦਮ ਥਿੜਕੜਾ ਦੇ ਵਿੱਚ ਵੀ ਹੋਣ ਜਾਂ ਥਿੜਕੇ ਵੀ ਹੋਣ, ਉਹਨਾਂ ਨੂੰ ਮੈਂ ਹਮੇਸ਼ਾ ਹੀ ਜਿਹੜਾ ਉਹਨਾਂ ਨੂੰ ਵੀ ਗੱਲ ਨਾਲ ਲਾਉਂਦਾ ਔਰ ਸਾਡੇ ਪ੍ਰਤੀ ਉਹਨਾਂ ਦਾ ਹਮੇਸ਼ਾ ਹੀ ਜਿਹੜਾ ਇੱਕ ਪੋਜ਼ਿਟਿਵ ਐਟੀਟਿਊਡ ਰਹੇ, ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅਫਸੋਸ ਹੁੰਦਾ ਬਹੁਤ ਵਾਰ ਕਿ ਜਦੋਂ ਅਸੀਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇਖਦੇ ਹਾਂ ਔਰ ਉਸ 'ਚ ਬਹੁਤ ਛੋਟੀਆਂ ਗੱਲਾਂ ਦੇ ਉੱਤੇ ਸਾਡੇ ਵੱਡੇ ਵੱਡੇ ਲੋਕ ਉਲਝੇ ਹੋਏ ਨੇ। ਅਸਲੀ ਫੋਕਸ ਜਿਹੜਾ ਸਾਡਾ ਗੁਲਾਮੀ ਦਾ, ਉਹਨੂੰ ਪਾਸੇ ਛੱਡ ਕੇ ਅਸੀਂ ਕਿਤੇ ਕੋਈ ਬਾਬਾ ਕਲਚਰ ਹੈ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਮੁੱਦਾ ਵੀ ਬਜਾਏ ਕਿ ਜੋ ਕੁਛ ਬੁਰਜ ਜਵਾਹਰ ਸਿੰਘ ਵਾਲਾ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਲੋਪ ਕੀਤੇ ਗਏ, ਬਰਗਾੜੀ ਦੀਆਂ ਗਲੀਆਂ 'ਚ ਜਿਹੜੀ ਹੈ ਬੇਅਦਬੀ ਕੀਤੀ ਗਈ ਔਰ ਬਹਿਬਲ ਕਲਾਂ ਕੋਟ ਕਪੂਰਾ 'ਚ ਗੋਲੀ ਚਲਾਈ ਗਈ। ਸੋ ਪੰਜਾਬ ਸਰਕਾਰ ਨੇ ਉਹ ਸਾਰੇ ਮੁੱਦੇ ਨੂੰ ਜਿਹੜਾ ਕਿ ਉਹਨਾਂ ਦਾ ਕਿੰਨੀਆਂ ਸਰਕਾਰਾਂ, ਉਸ ਤੋਂ ਬਾਅਦ 3 ਸਰਕਾਰਾਂ, ਅਕਾਲੀਆਂ ਦੀ ਬਾਦਲ ਸਰਕਾਰ ਵੇਲੇ ਹੋਇਆ, ਅਮਰਿੰਦਰ ਆਇਆ, ਇਹ ਵੀ 3 ਸਾਲ ਪੂਰੇ ਕਰ ਚੁੱਕਾ ਹੈ, ਪਰ ਇਹ ਸਾਰੇ ਮੁੱਦੇ ਨੂੰ ਸ਼੍ਰੋਮਣੀ ਕਮੇਟੀ ਦਾ ਜਿਹੜਾ ਇੱਕ ਆਪਣੀ ਉਹਨਾਂ ਦੀ ਫੇਲਿਅਰ ਸੀ ਕਰਪਟ ਸਿਸਟਮ ਦੀ, ਜਿਹੜੇ ਕਿ ਪ੍ਰਿੰਟਿੰਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਆਏ ਲੇਕਿਨ ਉਹਨਾਂ ਦੇ ਰਿਕਾਰਡ 'ਚ ਮਿਸਿੰਗ ਸੀ। ਜ਼ਾਹਰ ਹੈ ਕਿ ਸਿਫਾਰਸ਼ਾਂ ਦੇ ਉੱਤੇ ਜਿਹੜਾ ਉਹ ਫ੍ਰੀ ਦਿੱਤੇ ਗਏ, ਲੇਕਿਨ ਉਹਦੇ 'ਚ ਉਹਨਾਂ ਨੂੰ ਰਿਕਾਰਡ ਦੇ ਵਿੱਚ ਦਰਜ ਨਹੀਂ ਕੀਤਾ ਗਿਆ। ਪਰ ਇਸ ਸਾਰੇ ਨੂੰ ਇਸ ਤਰੀਕੇ ਦੇ ਨਾਲ ਉਲਝਾਇਆ ਗਿਆ ਔਰ ਇਵੈਂਚੁਅਲੀ ਭਗਵੰਤ ਮਾਨ ਨੇ ਬਿਨਾਂ ਸਬੂਤਾਂ ਤੋਂ ਇੱਕ ਘਟੀਆ ਜਿਹਾ ਬਿਆਨ ਦਿੱਤਾ ਕਿ ਜੀ ਫਲਾਣੇ ਜਿਹੜੇ ਨੇ ਫਲਾਣੀ ਥਾਂ ਤੇ ਰਾਜਾ ਨਾਭ ਕਮਲ ਜਿਹੜੇ ਨੇ ਉਸ ਡੇਰੇ ਤੋਂ ਇੰਨੇ ਜਿਹੜੇ ਨੇ ਉਹ ਬਰਾਮਦ ਹੋ ਗਏ ਨੇ। ਬਾਅਦ 'ਚ ਸਾਹਮਣੇ ਆਇਆ ਕਿ ਵੀ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਮਹਾਰਾਜ ਦੇ ਸਰੂਪ ਲਿਆਂਦੇ ਜਿਨ੍ਹਾਂ ਦਾ ਉਹਨਾਂ ਕੋਲ ਰੈਕਰਡ ਹੈ, ਹੁਣ ਉਹ ਜਿਹੜਾ ਉਹ ਯੂ ਟਰਨ ਮਾਰ ਰਹੇ ਨੇ। ਸੋ ਇਸ ਪੀਰੀਅਡ 'ਚ ਇੱਕ ਨਵੀਂ ਡਿਬੇਟ ਕਿ ਗੁਰਦੁਆਰੇ ਅਤੇ ਡੇਰੇ 'ਚ ਕੀ ਫਰਕ ਹੈ ਔਰ ਫਿਰ ਉਹ ਸਾਰਾ ਹੀ ਜਿਹੜਾ ਪਾਰਟ ਹੈ ਉਹ ਇੱਕ ਡਿਫਰੈਂਟ ਲਾਈਨ ਦੇ ਉੱਤੇ ਤੋੜ ਦਿੱਤਾ ਹੈ। ਇਸੇ ਤਰ੍ਹਾਂ ਹੀ ਮੈਂ ਦੇਖ ਰਿਹਾ ਕਿ ਵੀ ਇਹ ਜਿਹੜਾ ਆਉਣ ਵਾਲੀਆਂ ਚੋਣਾਂ ਨੇ 2027 ਦੀਆਂ, ਉਹਦੇ 'ਚ ਭਾਰਤੀ ਜਨਤਾ ਪਾਰਟੀ ਡਿਟਰਮਿੰਡ ਹੈ ਪੰਜਾਬ ਦੇ ਵਿੱਚ ਸਿੱਖ ਦਲਿਤ ਡਿਵੀਜ਼ਨ ਨੂੰ ਖੜਾ ਕਰਨ ਦੇ ਲਈ ਔਰ ਉਸ ਦੇ ਵਿੱਚ ਬੜੇ ਘਟੀਆ ਲੈਵਲ ਤੇ ਜਾ ਕੇ ਜਿਹੜੇ ਆਪਣੇ ਆਪ ਨੂੰ, ਹਾਲਾਂਕਿ ਬਹੁਤ ਸਾਰੀਆਂ ਫੇਕ ਆਈਡੀਜ਼ ਨੇ ਔਰ ਇਹ ਉਹਨਾਂ ਦਾ ਹੀ ਬੀਜੇਪੀ ਦਾ ਹੀ ਜਿਹੜਾ ਆਈਟੀ ਸੈੱਲ ਕੰਮ ਕਰ ਰਿਹਾ, ਉਹਨਾਂ ਨੇ ਭਗਤ ਰਵਿਦਾਸ ਜੀ ਨਹੀਂ ਕਹਿਣਾ, ਸਤਿਗੁਰੂ ਰਵਿਦਾਸ ਜੀ ਇਸ ਮੁੱਦੇ ਨੂੰ, ਫਿਰ ਬਾਬਾ ਜੀਵਨ ਸਿੰਘ ਦਾ ਮੁੱਦਾ ਤੇ ਦੂਸਰਾ ਕਰਕੇ ਇਸ ਕਿਸਮ ਦੀ ਘਟੀਆ ਸ਼ਬਦਾਵਲੀ ਮੁੱਖ ਧਾਰਾ ਸਿੱਖੀ ਔਰ ਦੂਸਰਿਆਂ ਦੇ ਪ੍ਰਤੀ ਜਿਹੜਾ ਔਰ ਧਮਕੀਆਂ ਔਰ ਇਸ ਤਰ੍ਹਾਂ, ਯਾਨੀ ਜ਼ਾਹਰ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਆਉਣ ਵਾਲੇ ਮੁੱਦੇ ਤੇ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਇੱਕ ਆਪਣੀ ਕਿਸਮ ਦਾ ਇੱਕ ਇਸ਼ੂ ਖੜਾ ਕਰ ਦਿੱਤਾ ਗਿਆ ਔਰ ਈਵਨ ਹਾਲਾਂ ਚਰਨਜੀਤ ਸਿੰਘ ਚੰਨੀ ਸਿਟਿੰਗ MP ਹੈ ਕਾਂਗਰਸ ਦਾ, ਉਹਨੇ ਵਰਕਿੰਗ ਕਮੇਟੀ ਜਾਂ ਜਿਹੜਾ ਵੀ ਉਹਨਾਂ ਦਾ ਇਜਲਾਸ ਸੀ ਉਹਦੇ 'ਚ ਉਹਨੇ ਆਪਣੇ ਤੌਰ ਤੇ ਕਿਹਾ ਕਿ ਜੀ ਜੇ ਸਾਡੀ 35% ਆਬਾਦੀ ਹੈ ਪੰਜਾਬ ਦੇ ਵਿੱਚ ਤੇ ਸਾਡੀਆਂ ਸੀਟਾਂ ਜਾਂ ਸਾਨੂੰ ਅਹੁਦੇ ਕਿਹੜੇ ਦਿੱਤੇ ਨੇ, ਫਲਾਂ ਵੀ ਨਹੀਂ ਹੈ ਸਾਡਾ, ਫਲਾਂ ਵੀ ਨਹੀਂ ਹੈ, ਭਾਵੇਂ ਇਹ ਉਹ ਭੁੱਲ ਜਾਂਦੇ ਨੇ ਕਿ ਭਾਈ ਇਸ ਮੁੱਦੇ ਨੂੰ ਹੀ ਲੈ ਕੇ ਤੇ ਉਹ ਜਿਹੜਾ ਸੁਨੀਲ ਜਾਖੜ ਹੈ ਉਹ ਛੱਡ ਕੇ ਗਿਆ ਪਾਰਟੀ, ਕਿਉਂਕਿ ਉਦੋਂ ਅੰਬਿਕਾ ਸੋਨੀ ਜਿਹੜੀ ਕਾਂਗਰਸ ਦੀ ਅਬਜ਼ਰਵਰ ਸੀ, ਉਹਨੇ ਕਿਹਾ ਵੀ ਨਹੀਂ ਪੰਜਾਬ ਦਾ ਜਿਹੜਾ ਚੀਫ ਮਿਨਿਸਟਰ ਹੈ ਉਹ ਸਿੱਖ ਹੋਣਾ ਚਾਹੀਦਾ ਔਰ ਜ਼ਾਹਰ ਹੈ ਵੀ ਉਹਦੇ 'ਚ ਜਦੋਂ ਹਾਲਾਂਕਿ ਸੁਖਜਿੰਦਰ ਰੰਧਾਵਾ ਜਾਂ ਦੂਸਰੇ ਸੀਨੀਅਰ ਲੋਕ ਵੀ ਸੀ, ਲੇਕਿਨ ਚਰਨਜੀਤ ਚੰਨੀ ਨੂੰ ਬਣਾਉਣ ਦਾ ਕਾਰਨ ਹੀ ਇਹ ਸੀ ਕਿ ਭਾਈ ਚਲੋ ਉਹਦਾ ਇੱਕ ਦਲਿਤ ਫੇਸ ਹੈ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਵੀ ਜਦੋਂ ਤੁਸੀਂ ਇਹ ਅਣਚਾਹੀਆਂ, ਹਾਲਾਂਕਿ ਹੋ ਸਕਦਾ ਉਹਦਾ ਮੰਤਵ ਕੋਈ ਚਰਨਜੀਤ ਚੰਨੀ ਦੀ ਪਰਫਾਰਮੈਂਸ ਬਹੁਤੀ ਨੈਗੇਟਿਵ ਨਹੀਂ ਹੈ, ਬਹੁਤ ਸਾਰੇ ਮੁੱਦਿਆਂ ਤੇ ਪਾਰਲੀਮੈਂਟ ਦੇ ਵਿੱਚ ਵੀ ਜਾਂ ਦੂਸਰੇ 'ਚ ਵੀ ਉਹ ਮੋਰ ਵੋਕਲ ਨਜ਼ਰ ਆਉਂਦਾ ਹੈ ਔਰ ਮੋਰ ਉਹਨੇ ਆਪਣਾ ਜਿਹੜਾ ਜੋ ਵੀ ਉਹ ਕਹਿੰਦਾ ਉਹ ਵੈਲ ਰਿਸਰਚਡ ਹੁੰਦਾ ਹੈ। ਲੇਕਿਨ ਜਦੋਂ ਇਹ ਮਾਹੌਲ ਸਿਰਜਿਆ ਹੋਇਆ ਹੈ, ਇਹ ਜਿਹੜਾ ਉਸ ਅੱਗ ਦੇ ਵਿੱਚ ਜਿਹੜਾ ਤੇਲ ਪਾਉਣ ਵਾਲਾ ਕੰਮ ਹੀ ਹੈ, ਜਿਹੜੀ ਡਿਬੇਟ ਇਸ ਪਾਸੇ ਨੂੰ ਖਿੱਚੀ ਜਾ ਰਹੀ ਹੈ,
ਫਿਰ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਇੱਕ ਤਬਕਾ ਬੀਜੇਪੀ ਦੀ ਪਿੱਠ ਦੇ ਉੱਤੇ ਪੂਰੀ ਤਰ੍ਹਾਂ ਸਿੱਖਾਂ ਚੋਂ ਜਿਹੜੇ ਨੇ ਧਾਰਮਿਕ ਝੰਡੇ ਵਾਲੇ ਵੀ ਜਿਹੜੇ ਨੇ ਉਹ ਕੋਈ ਮਹਾਰਾਸ਼ਟਰ 'ਚ ਜਾ ਕੇ ਵਧਾਈਆਂ ਦੇਣ ਲੱਗਾ ਹੋਇਆ, ਕੋਈ ਵਣਜਾਰੇ ਸਿੱਖਾਂ ਦੇ ਹਵਾਲੇ ਨਾਲ ਚੱਲ ਰਿਹਾ ਹੈ। ਇੰਨੇ ਕੁ ਵੈਬਸਾਈਟ ਨੇ ਜਾਂ ਦੂਜੇ ਨੇ, ਕਿਸੇ ਨੂੰ ਲੱਗਦਾ ਵੀ ਸਾਰੀ ਜਿਹੜਾ ਸਿੱਖ ਕੌਮ ਦਾ ਇਤਿਹਾਸ ਹੀ ਵਣਜਾਰੇ ਸਿੱਖਾਂ ਦੇ ਨਾਲ ਜੁੜਿਆ ਹੋਇਆ, ਕਿਸੇ ਨੂੰ ਇਹ ਲੱਗਦਾ ਕਿ ਵੀ ਨਹੀਂ ਇਹ ਤਾਂ ਸਾਰਾ ਹੈ ਹੀ ਜਿਹੜੇ ਨੇ ਉਹ ਬਾਲਮੀਕੀ ਜਾਂ ਦਲਿਤ ਜਾਂ ਜੋ ਲਫ਼ਜ਼ ਵੀ ਉਹ ਇਸਤੇਮਾਲ ਆਪਣੇ ਲਈ ਕਰਦੇ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ। ਔਰ ਜਿਹੜੀ ਸਿੱਖੀ ਦਾ ਮੁੱਢ ਜਿਹੜਾ ਹੈ ਉਹ ਇਹ ਹੈ ਕਿ ਵੀ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ ਔਰ ਜਿਹੜੀਆਂ ਡਿਵੀਜ਼ਨਸ ਨੇ ਉਹਦੇ ਦੁਆਲੇ। ਔਰ ਇਹ ਆਲ ਆਫ ਏ ਸਡਨ ਆਪਣੇ ਤੌਰ 'ਤੇ ਨਹੀਂ ਹੈ ਇਹ। ਤੁਸੀਂ ਜੇ ਤੁਸੀਂ ਏਜੰਸੀਆਂ ਦੀ ਖੇਡ ਦੇਖੋ, ਬਹੁਤ ਸਾਰੇ ਇਸ਼ੂ ਇਨਕਲੂਡਿੰਗ ਦਸਮ ਗ੍ਰੰਥ ਜੇ ਤੁਸੀਂ ਦੇਖੋਗੇ ਕਿ ਇਹ ਜੂਨ 84 ਤੋਂ ਬਾਅਦ ਕਿਸ ਤਰੀਕੇ ਦੇ ਨਾਲ ਪ੍ਰਮੋਟ ਕੀਤੇ ਗਏ। ਮਤਭੇਦ ਹਮੇਸ਼ਾ ਰਹੇ ਨੇ ਸਕਾਲਰਸ ਦੇ ਵਿੱਚ, ਸਾਡੀਆਂ ਟਕਸਾਲਾਂ ਦੇ ਵਿੱਚ, ਦੂਸਰਿਆਂ ਦੇ ਵਿੱਚ, ਲੇਕਿਨ ਇਹ ਕਦੇ ਵੀ ਸੈਂਟਰਲ ਇਸ਼ੂ ਨਹੀਂ ਸੀ। ਲੇਕਿਨ ਬੜੀ ਡੈਲੀਬਰੇਟਲੀ ਇਸ ਗੱਲ ਨੂੰ ਖੜਾ ਕੀਤਾ ਗਿਆ। ਉਸ ਤੋਂ ਪਹਿਲਾਂ ਜੇ ਅਸੀਂ ਜੂਨ 84 ਦੇ ਹਵਾਲੇ ਨਾਲ ਦੇਖੀਏ, ਸੰਤਾਂ ਦੇ ਸ਼ਹੀਦ ਹੋਣ ਤੇ ਚੜ੍ਹਦੀ ਕਲਾ ਹੋਣ 'ਚ ਉਹ ਇੱਕ ਐਸਾ ਇਸ਼ੂ ਖੜਾ ਕੀਤਾ ਗਿਆ ਵੀ ਸਾਰੀ ਸਿੱਖ ਕਮਿਊਨਿਟੀ ਦੁਨੀਆ ਭਰ ਦੇ ਵਿੱਚ ਜਿਹੜਾ ਉਹਨਾਂ ਨੂੰ ਸ਼ਹੀਦ ਕਹਿੰਦਾ ਸੀ, ਜਿਹੜੇ ਉਹ ਦੂਸਰੇ ਫੇਥ ਵਾਲੇ ਸੀ ਜੀ ਕਿ ਸੰਤ ਚੜ੍ਹਦੀ ਕਲਾ 'ਚ ਨੇ, ਉਹਨਾਂ ਦੀਆਂ ਪੱਗਾਂ ਲਾਉਣ ਤੱਕ ਜਾਂਦੇ ਸੀ। ਸੋ ਉਹ ਜਦੋਂ ਨਿਪਟ ਗਿਆ ਅਲਟੀਮੇਟਲੀ ਇੰਨੇ ਸਾਲਾਂ ਬਾਅਦ, ਜਿਹੜੇ ਲੋਕ ਇੱਥੇ ਬੈਠ ਕੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਦੱਸਦੇ ਸੀ, ਉਹ ਜਾ ਕੇ ਉੱਥੇ ਸਮਾਗਮ ਕਰਾਉਣ ਲੱਗ ਗਏ ਕਿ ਜੀ ਉਹ ਤਾਂ ਸ਼ਹੀਦ ਨੇ। ਔਰ ਕਿਹਨੂੰ ਬ੍ਰਹਮ ਗਿਆਨੀ ਦਾ ਇਸ ਪੀਰੀਅਡ 'ਚ ਖਿਤਾਬ ਦਿੱਤਾ ਗਿਆ, ਕਿਹਨੂੰ ਜਿਹੜਾ ਉਹ ਉਹਦੇ ਤੋਂ ਸਿੱਖੀ ਵੀ ਉਹਦੀ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਸੋ ਤੁਸੀਂ ਜੇ ਇੱਕ ਪੈਟਰਨ ਦੇਖੋਗੇ ਤਾਂ ਤੁਹਾਨੂੰ ਇਹ ਨਜ਼ਰ ਆਏਗਾ ਕਿ ਬੜੇ ਡੈਲੀਬਰੇਟ ਅੰਦਾਜ਼ ਦੇ ਵਿੱਚ ਔਰ ਬੜੇ ਨਪੇ ਤੋਲੇ ਅੰਦਾਜ਼ ਦੇ ਵਿੱਚ ਕੋਈ ਨਾ ਕੋਈ ਟੌਪਿਕ ਸ਼ੁਰੂ ਕਰ ਦਿੱਤਾ ਜਾਂਦਾ ਔਰ ਫਿਰ ਉਸ ਸਾਰੇ ਦੇ ਲਈ ਇੱਕ ਤਬਕਾ ਸਾਡੇ ਵਰਗਾ ਉਹ ਨਿਕਲ ਆਉਂਦਾ ਜਿਹੜਾ ਸਾਰਿਆਂ ਨੂੰ ਹੀ ਫਿਰ ਭੰਨਣ ਤੇ ਆ ਜਾਂਦਾ ਕਿ ਜੀ ਸਾਡਾ ਕੀ ਬਣਨਾ ਹੈ, ਅਸੀਂ ਤਾਂ ਜ਼ਾਤ ਪਾਤ ਯਕੀਨ ਰੱਖਦੇ ਹਾਂ, ਅਸੀਂ ਤਾਂ ਗੁਰਦੁਆਰੇ ਜ਼ਾਤ ਪਾਤ ਦੇ ਬਣਾ ਲਏ, ਅਸੀਂ ਤਾਂ ਉਹ ਸ਼ਮਸ਼ਾਨ ਵੱਖਰੇ ਕਰ ਲਏ। ਅਸੀਂ ਫਿਰ ਉਹ ਜਿਹੜਾ ਤਬਕਾ ਹੈ ਜਿਹੜਾ ਬੜਾ ਵੈਲ ਮੀਨਿੰਗ ਹੈ ਉਹ ਸਭ ਕੁਝ ਹੀ ਨੈਗੇਸ਼ਨ ਦੇ ਵਿੱਚ ਕਰਨ ਵੱਲ ਆ ਜਾਂਦਾ। ਸੋ ਮੈਂ ਸਮਝਦਾ ਹਾਂ ਵੀ ਇਹ ਪਾਰਟ ਤੋਂ ਬਚਣ ਦੀ ਲੋੜ ਹੈ। ਔਰ ਇਸੇ ਤਰ੍ਹਾਂ ਅਸੀਂ ਬਾਹਰ ਵੀ ਦੇਖਦੇ ਹਾਂ। ਹੁਣ ਇੱਕ ਪੀਰੀਅਡ ਸੀ ਕਿ ਇਹ ਠੀਕ ਹੈ ਵੀ ਜੂਨ 84 ਤੋਂ ਬਾਅਦ ਬਾਹਰ ਜਦੋਂ ਵੀ ਕੋਈ ਅਕਾਲੀ ਜਾਂ ਦੂਜੇ ਤੀਜੇ ਆਏ, ਅਸੀਂ ਵੀ ਉਸ ਸਾਰੇ ਦਾ ਹਿੱਸਾ ਸੀ ਜਿਹਦੇ 'ਚ ਸਾਨੂੰ ਲੱਗਦਾ ਸੀ ਕਿ ਭਾਈ ਖਾਲਿਸਤਾਨ ਤੋਂ ਬਿਨਾਂ ਅਸੀਂ ਹੋਰ ਕੋਈ ਗੱਲ ਨਹੀਂ ਸੁਣਨੀ ਹੈ। ਔਰ ਇਵੇਂ ਹੀ ਜਿਹੜੇ ਲੋਕ ਹੌਲੀ ਸਾਨੂੰ ਵੀ ਸਮਝ ਆਉਣੀ ਸ਼ੁਰੂ ਹੋਈ ਬਹੁਤ ਸਾਰਿਆਂ ਨੂੰ ਕਿ ਬਈ ਇਹ ਠੀਕ ਹੈ ਵੀ ਇੱਕ ਜਿਹੜਾ ਉਹ ਡਿਟਰਮਿਨਡ ਗਰੁੱਪ ਹੋਣਗੇ ਜਿਨ੍ਹਾਂ ਨੇ ਖੁੱਲ੍ਹ ਕੇ ਖਾਲਿਸਤਾਨ ਦੀ ਗੱਲ ਕਰਨੀ ਹੈ। ਪਰ ਬਹੁਤ ਸਾਰੇ ਜਿਹੜੇ ਖਾਲਿਸਤਾਨ ਦੇ ਨਾਲ ਜੁੜਨਾ ਵੀ ਚਾਹੁੰਦੇ ਨੇ, ਪਰ ਉਹਨਾਂ ਦੀਆਂ ਮਜਬੂਰੀਆਂ, ਖੌਫ, ਭੈ ਜਾਂ ਉਸ ਕਿਸਮ ਦੀ ਆਪਣੀ ਉਹ ਸਿਕਿਉਰਿਟੀ ਨੂੰ ਰਿਸਕ 'ਚ ਨਹੀਂ ਪਾਉਣਾ ਚਾਹੁੰਦੇ, ਕੁਛ ਆਉਣਾ ਜਾਣਾ ਰੱਖਣਾ ਚਾਹੁੰਦੇ ਨੇ, ਉਹ ਡਿਫਰੈਂਟ ਢੰਗ ਦੇ ਨਾਲ, ਭਾਵੇਂ ਉਹ ਆਪਣਾ ਨਾਂ ਨਹੀਂ ਚਾਹੁੰਦੇ, ਉਹ ਫਾਈਨੈਂਸ਼ੀਅਲੀ ਜਾਂ ਹੋਰ ਢੰਗ ਨਾਲ ਹੈਲਪ ਕਰਦੇ ਨੇ। ਫਿਰ ਸਾਨੂੰ ਇਹ ਵੀ ਸਮਝ ਆਉਣੀ ਸ਼ੁਰੂ ਹੋਈ ਹੌਲੀ ਕਿ ਸ਼ੋਭੇ ਇੱਕ ਦੇ ਵਿੱਚ ਨਹੀਂ। ਜਦੋਂ ਅਸੀਂ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਤੇ ਸਾਨੂੰ ਭਾਈ ਕਨ੍ਹਈਆ ਜੀ ਦੇ ਰਾਹ ਵਾਲੇ, ਭਾਈ ਨੰਦ ਲਾਲ ਜੀ ਦੇ ਰਾਹ ਵਾਲੇ, ਦੂਸਰੇ ਜਿਹੜੇ ਨੇ ਉਹਨਾਂ ਦੀ ਵੀ ਲੋੜ ਹੈ। ਔਰ ਇਹੀ ਕਾਰਨ ਹੈ ਕਿ ਬਈ ਜਦੋਂ ਅਸੀਂ ਹਿਊਮਨ ਡਿਵੈਲਪਮੈਂਟ ਦੇ ਨਾਂ ਥੱਲੇ ਯੂਨਾਈਟਿਡ ਸਿੱਖਸ, ਖਾਲਸਾ ਏਡ, ਉਹਨਾਂ ਦੇ ਕੰਮ ਨੂੰ, ਹਾਲਾਂਕਿ ਉਹਨਾਂ ਨੂੰ ਵੀ ਕ੍ਰਿਟਿਸਾਈਜ਼ ਕਰਨ ਵਾਲੇ ਸੀ ਜਾਂ ਨੇ ਜਿਹਨਾਂ ਨੂੰ ਲੱਗਦਾ ਜੀ ਆਹ ਕੜਛੀ ਚੁੱਕ ਕੇ, ਪਤੀਲਾ ਚੁੱਕ ਕੇ ਤੁਰ ਪੈਂਦੇ ਨੇ ਹਰ ਪਾਸੇ, ਉਹਨੂੰ ਖਵਾ ਰਹੇ ਨੇ। ਪਰ ਇਹ ਸਾਰੇ ਤੁਹਾਡੀ ਇੱਕ ਸੌਫਟ ਪਾਵਰ ਬਣਦੇ ਨੇ। ਹੁਣ ਇਵੇਂ ਹੀ 9/11, ਹੁਣ ਕੁਛ ਘਟਨਾਵਾਂ ਜਿਹੜੀਆਂ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਵੀ ਜਦੋਂ ਵੀ ਤੁਸੀਂ ਦੇਸੋਂ ਪ੍ਰਦੇਸ ਜਾ ਕੇ ਵੱਸਦੇ ਹੋ ਬਹੁਤ ਸਾਰੇ ਚੈਲੰਜਸ ਹੁੰਦੇ ਨੇ। ਔਰ ਜਦੋਂ ਖਾਸ ਤੌਰ 'ਤੇ ਪੰਜ ਕਕਾਰੀ ਰੂਪ 'ਚ ਤੁਹਾਡੇ ਜਿਹੜੀ ਪਛਾਣ ਹੈ, ਔਰ ਅਸੀਂ ਅਮਰੀਕਾ 'ਚ 19ਵੀਂ ਸਦੀ ਦੇ ਅਖੀਰ ਤੋਂ ਲੈ ਕੇ ਜੇ ਅਸੀਂ ਜਦੋਂ ਸਿੱਖ ਆਏ ਔਰ ਕਿਸ ਕਿਸਮ ਦੀ ਹਿਸਟਰੀ ਹੈ ਡਿਸਕ੍ਰਿਮੀਨੇਸ਼ਨ ਦੀ ਕਿ ਈਵਨ ਜਿਹੜਾ 20ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਬੈਲਿੰਗਮ ਟਾਊਨ ਜਿਹੜਾ ਉੱਥੋਂ ਪੂਰੇ ਦੇ ਪੂਰੇ ਮਾਰ ਕੁੱਟ ਕੇ ਸਿੱਖਾਂ ਨੂੰ ਦੌੜਾ ਦਿੱਤਾ ਗਿਆ ਸੀ। ਕਿਵੇਂ ਉਹ ਟ੍ਰੇਨਾਂ 'ਚ ਵਿਚਾਰੇ ਵੜ ਕੇ ਕੈਲੀਫੋਰਨੀਆ ਆ ਕੇ ਰੁਕੇ, ਕਿਵੇਂ ਤੁਹਾਡੇ ਕੋਲ ਪ੍ਰਾਪਰਟੀ ਦਾ ਹੱਕ ਹੀ ਨਹੀਂ ਸੀ। ਜੇ ਈਵਨ ਸਿਟੀਜ਼ਨਸ਼ਿਪ ਤਾਂ ਦੂਰ ਦੀ ਗੱਲ, ਜੇ ਅਮਰੀਕਨ ਵਾਈਟ ਵੂਮਨ ਸਿਟੀਜ਼ਨ ਵਿਆਹ ਕਰਦੀ ਉਹਦੀ ਸਿਟੀਜ਼ਨਸ਼ਿਪ ਖਤਮ ਹੋ ਜਾਂਦੀ ਸੀ।
ਔਰ ਈਵਨ ਉਹ ਸਾਰੇ ਦਾ ਨਤੀਜਾ ਜਦੋਂ ਫਸਟ ਵਰਲਡ ਵਾਰ ਵੇਲੇ ਡਾਕਟਰ ਭਗਤ ਸਿੰਘ ਥਿੰਦ ਜਿਹੜੇ ਲੜੇ ਵੀ, ਪਰਪਲ ਹਾਰਟ ਵੀ ਉਹਨਾਂ ਨੇ ਜਿੱਤਿਆ, ਲੇਕਿਨ ਉਹਨਾਂ ਨੂੰ ਕਿੰਨੇ ਸਾਲ ਸੁਪਰੀਮ ਕੋਰਟ ਤੱਕ ਜਾ ਕੇ ਆਪਣੀ ਲੜਾਈ ਲੜਨੀ ਪਈ ਕਿਉਂਕਿ ਸਿਟੀਜ਼ਨਸ਼ਿਪ ਦਾ ਰਾਈਟ ਹੀ ਨਹੀਂ ਸੀ। ਫਿਰ ਤੁਸੀਂ 1920s 30s ਦਾ ਦੇਖੋ, ਕੈਲੀਫੋਰਨੀਆ ਦੇ ਐਕਟ ਤੁਹਾਨੂੰ ਹਿੰਦੂ ਦੇ ਥੱਲੇ ਹੀ ਉਹ ਗਵਰਨ ਕਰਦੇ ਸੀ, ਉੱਥੋਂ ਆਉਣ ਵਾਲੇ ਹਰ ਇੱਕ ਨੂੰ ਹੀ ਹਿੰਦੂ ਕਹਿੰਦੇ ਸੀ। ਔਰ ਉਸ ਸਾਰੀ ਲੜਾਈ ਨੂੰ ਕਿਵੇਂ ਉਹਨਾਂ ਦੇ ਲਈ ਉਸ ਪੀਰੀਅਡ ਦੇ ਵਿੱਚ, ਹਾਲਾਂ ਗਦਰ ਲਹਿਰ ਵੇਲੇ ਇੱਕ ਤਬਕਾ ਜਿਹੜਾ ਖੁੱਲ੍ਹ ਕੇ ਗਦਰੀ ਬਾਬਿਆਂ ਦਾ, ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਾਉਣ ਦੇ ਨਾਂ ਥੱਲੇ ਆਪਣਾ ਆਪਾ ਕੁਰਬਾਨ ਕੀਤਾ ਵੱਡੀ ਗਿਣਤੀ 'ਚ ਵਾਪਸ ਜਾ ਕੇ, ਲੇਕਿਨ ਲੋਕਲ ਸਮੱਸਿਆਵਾਂ ਨਾਲ ਵੀ ਜਿਹੜੇ ਲੜਨ ਵਾਲੇ ਸੀ ਉਹਨਾਂ ਨੇ ਆਪਣੇ ਤੌਰ 'ਤੇ, ਜਿਨ੍ਹਾਂ ਦੇ ਵਿੱਚ ਜਿਵੇਂ ਮੈਂ ਡਾਕਟਰ ਭਗਤ ਸਿੰਘ ਥਿੰਦ ਦਾ ਜ਼ਿਕਰ ਕੀਤਾ, ਫਿਰ ਜਿਹੜੇ ਨੇ ਉਹ ਦਲੀਪ ਸਿੰਘ, ਜਿਨ੍ਹਾਂ ਨੇ ਜਿਹੜੇ ਪਹਿਲੇ ਜੱਜ ਵੀ ਬਣੇ, 2 ਟਰਮ 3 ਟਰਮ ਕਾਂਗਰਸਮੈਨ ਵੀ ਬਣੇ 47 ਤੋਂ ਬਾਅਦ, ਜਦੋਂ ਕਿ ਜਿਹੜੀ ਹੈ ਤੁਹਾਡੇ ਇਮੀਗ੍ਰੇਸ਼ਨ ਰਾਈਟ ਬਣੇ, ਵਿਦਨ ਕਿੰਨਿਆਂ ਨੇ ਲੜਾਈ। ਮੈਂ ਅਮਰੀਕਨ ਕਾਂਟੈਕਸਟ ਕਹਿ ਰਿਹਾ, ਇਹੀ ਕਹਾਣੀ ਜਦੋਂ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਦੇਖਦੇ ਹਾਂ, ਅਸੀਂ ਸਿੰਗਾਪੁਰ ਦੇ ਹਵਾਲੇ ਨਾਲ ਦੇਖਦੇ ਹਾਂ, ਮਲੇਸ਼ੀਆ ਜਿਹਨੂੰ ਮਲਾਇਆ ਕਹਿੰਦੇ ਸੀ ਇੱਕ ਜ਼ਮਾਨੇ 'ਚ, ਜਿਹਦੇ 'ਚ ਮਲੇਸ਼ੀਆ ਔਰ ਸਿੰਗਾਪੁਰ ਦੋਨੋਂ, ਉਹਨੂੰ ਹਰ ਥਾਂ 'ਤੇ ਉਸੋ ਇਹਨਾਂ ਦੀ ਵੀ ਆਪਣੀ ਅਹਿਮੀਅਤ ਹੈ। ਹੁਣ ਇੱਕ ਤਬਕਾ ਵਿਦਨ ਸਿਸਟਮ ਵੀ ਸਾਡਾ ਹੈ, ਵਿਦਨ ਅਮਰੀਕਾ, ਵਿਦਨ ਸੋਸ਼ਲ ਮੀਡੀਆ, ਔਰ ਦੂਸਰਾ ਐਸਾ ਹੈ ਕਿ ਜੇ ਕੋਈ ਕਿਸੇ ਫੀਲਡ 'ਚ ਕੰਮ ਕਰਦਾ ਹੈ, ਉਹ ਇਹ ਲੱਭ ਰਹੇ ਹੁੰਦੇ ਨੇ ਕਿ ਵੀ ਇਹਨੂੰ ਅਸੀਂ ਜਿਹੜਾ ਡਿਕਰਾਈ ਕਿਵੇਂ ਕਰਨਾ, ਇਸ ਨੂੰ ਕਿਵੇਂ ਚੈੱਕ ਕਰਨਾ ਜਾਂ ਨੈਗੇਟ ਕਰਨਾ। ਉਹਦੇ 'ਚ ਜਿਹੜਾ ਇੱਕ ਉਹ ਤਬਕਾ ਹੈ ਕਿ ਜਿਹੜਾ ਹੈਗਾ ਜੀ ਇਹ ਤਾਂ ਖਾਲਿਸਤਾਨ ਦੀ ਗੱਲ ਹੀ ਨਹੀਂ ਕਰਦੇ, ਇੱਕ ਉਹ ਨੇ ਜਿਹੜੇ ਕਹਿਣਗੇ ਕਿ ਜੀ ਲੋਕ ਖਾਲਿਸਤਾਨ ਕਹਿਣ ਨਾਲ ਥੋੜ੍ਹੀ, ਖਾਲਿਸਤਾਨ ਨਾਅਰੇ ਲਾਈ ਜਾਓ, ਦੂਜਾ ਕਰੀ ਜਾਓ, ਇਹਦੇ ਨਾਲ ਥੋੜ੍ਹੀ ਬਣ ਜਾਣਾ। ਹੁਣ ਇਹ ਵੀ ਕਲਾਸ ਨਾਲ ਤੁਹਾਨੂੰ ਡੀਲ ਕਰਨਾ ਪੈਂਦਾ। ਹੁਣ ਅਸੀਂ ਜਿਵੇਂ ਇਹ ਜ਼ਿਕਰ ਕਰਦੇ ਹਾਂ ਕਿ ਵੀ ਕੁਛ ਵਰੇ ਪਹਿਲਾਂ ਜਦੋਂ ਕਿ US ਕਾਂਗਰੈਸ਼ਨਲ ਸਿੱਖ ਕਾਕਸ ਹੋਂਦ ਦੇ ਵਿੱਚ ਆਈ, ਉਦੋਂ ਇੰਡੀਆ ਕਾਕਸ ਐਗਜ਼ਿਸਟ ਕਰਦੀ ਸੀ। ਉਸ ਵੇਲੇ ਭਾਰਤ ਦੀ ਐਂਬੈਸਡਰ ਅਨੁਪਮਾ ਰਾਓ, ਜਿਹੜੀ ਸਿੱਖ ਕਾਕਸ ਬਣਾਉਣ ਵਾਲੀ ਡੈਮੋਕ੍ਰੈਟਿਕ ਪਾਰਟੀ ਦੀ ਚੇਅਰਪਰਸਨ ਸੀ, ਜੂਡੀ ਚੌ, ਉੱਥੋਂ LA ਕੈਲੀਫੋਰਨੀਆ ਤੋਂ, ਉਹਦੇ ਕੋਲ ਇਨ ਪਰਸਨ ਗਈ ਅਨੁਪਮਾ ਰਾਓ ਕਿ ਜੇ ਇੰਡੀਆ ਕਾਕਸ ਐਗਜ਼ਿਸਟ ਕਰਦੀ ਹੈ ਤੇ ਸਿੱਖ ਕਾਕਸ ਦੀ ਕੀ ਲੋੜ ਹੈ। ਹੁਣ ਇਹਦੇ ਬਾਵਜੂਦ ਮੈਂ ਦੇਖ ਰਿਹਾ ਪਿਛਲੇ ਪੀਰੀਅਡ 'ਚ ਜੋ ਕੁਝ ਚੱਲ ਰਿਹਾ ਹੈ ਸਿੱਖ ਕਾਕਸ ਦੇ ਖਿਲਾਫ, ਕਿਸੇ ਨੇ ਕੋਈ ਕਿਤਾਬ ਲਿਖ ਮਾਰੀ, ਕੋਈ ਉਹਨੂੰ ਪ੍ਰਮੋਟ ਕਰ ਰਿਹਾ, ਕੋਈ ਉਹਨੂੰ ਏਜੰਟ ਦੱਸ ਰਿਹਾ, ਕੋਈ ਇੱਧਰ ਕਰ ਰਿਹਾ। ਹੁਣ ਇਸ ਸਭ ਦੇ ਬਾਵਜੂਦ ਕਿ ਅਸੀਂ ਦੇਖਦੇ ਹਾਂ ਵੀ ਹਰ ਪਾਸੇ ਇਵੇਂ ਹੀ ਬਾਕੀ ਆਰਗੇਨਾਈਜੇਸ਼ਨਸ ਨੇ, ਯੂਨਾਈਟਿਡ ਸਿੱਖਸ ਹੈ, ਸਿੱਖ ਕੋਲੀਸ਼ਨ ਹੈ, ਸੈਲਡੈਫ ਹੈ, ਔਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਹੈ, ਅੱਡ-ਅੱਡ ਮੁੱਦਿਆਂ 'ਤੇ ਕੋਆਰਡੀਨੇਟ ਵੀ ਕਰਦੇ ਨੇ। ਅਸੀਂ ਚਾਹੁੰਦੇ, ਜੇ ਮੈਂ ਇੱਕ ਐਜ਼ ਏ ਖਾਲਿਸਤਾਨੀ ਐਕਟਿਵਿਸਟ, ਮੇਰੇ ਤੋਂ ਵੱਧ ਕੇ ਕੌਣ ਡਿਜ਼ਾਇਰਸ ਹੋਏਗਾ ਕਿ US ਕਾਂਗਰਸ ਦੇ ਵਿੱਚ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਜਿਹੜੇ 200 ਕਾਂਗਰਸਮੈਨ ਸਪਾਂਸਰ ਕਰ ਰਹੇ ਹੋਣ ਰੈਜ਼ੋਲੂਸ਼ਨ, ਔਰ ਉਹਨੂੰ ਸੈਨੇਟ ਵੀ ਪਾਸ ਕਰੇ, ਔਰ ਅਮਰੀਕਾ ਜਿਹੜਾ ਇੰਟਰਵੀਨ ਕਰੇ ਕਿ ਜੀ ਅਸੀਂ ਖਾਲਿਸਤਾਨ ਬਣਾ ਕੇ ਦੇਣਾ। ਲੇਕਿਨ ਹਾਲਾਤ 9/11 ਤੋਂ ਪਹਿਲਾਂ ਇਸ ਲੈਵਲ ਦੇ ਉੱਤੇ ਡਾਕਟਰ ਗੁਰਮੀਤ ਸਿੰਘ ਔਲਖ, ਜਿਹੜੇ ਬੇਸ਼ੱਕ ਸਾਡੇ ਨਾਲ ਉਹਨਾਂ ਦੇ ਮਤਭੇਦ ਵੀ ਸੀ, ਲੇਕਿਨ ਉਹਨਾਂ ਨੇ ਸਿੰਗੂਲਰਲੀ ਇਸ ਦੇ ਉੱਤੇ ਕੰਮ ਕੀਤਾ। ਉਹ ਪੀਰੀਅਡ ਸੀ ਜਿਹੜਾ 1990 ਤੱਕ, ਤਾਂ 1991 ਤੱਕ ਤਾਂ ਸੋਵੀਅਤ ਯੂਨੀਅਨ ਦੇ ਖਿਲਾਫ ਵੈਸੇ ਹੀ ਅਮਰੀਕਨ ਕਾਂਗਰਸਮੈਨ ਸੀ। ਇੰਡੀਆ ਜਿਹੜਾ ਸੋਵੀਅਤ ਯੂਨੀਅਨ ਦੇ ਆਰਬਿਟ 'ਚ ਘੁੰਮ ਰਿਹਾ ਸੀ, ਇਸ ਲਈ, ਔਰ ਜਿਹੜੇ ਪਾਕਿਸਤਾਨ ਦੇ ਨਾਲ ਵੀ ਅਮਰੀਕਾ ਦੇ ਬੜੇ ਚੰਗੇ ਸੰਬੰਧ ਸੀ। ਸੋ ਜਿਹੜੇ ਕਿਸੇ ਵੀ ਸਿੱਖ ਇਸ਼ੂ, ਖਾਲਿਸਤਾਨ ਦੇ ਮੁੱਦੇ 'ਤੇ ਜਿਹੜੇ ਕਾਂਗਰਸਮੈਨ ਸਾਈਨ ਕਰਦੇ ਸੀ, ਉਹੀ ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ ਕਰਦੇ ਸੀ। ਲੇਕਿਨ 9/11 ਨੇ ਬਹੁਤ ਕੁਝ ਬਦਲ ਦਿੱਤਾ। ਈਵਨ ਡਾਕਟਰ ਔਲਖ ਨੇ ਵੀ ਉਸ ਤੋਂ ਬਾਅਦ ਉਹਨਾਂ ਨੇ ਵੀ ਇਹ ਰਿਅਲਾਈਜ਼ ਕਰ ਲਿਆ ਸੀ ਕਿ ਵੀ ਹੁਣ ਸਿੱਧੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਸਪੋਰਟ, ਕਿਉਂਕਿ ਉਹ ਲੜਾਈ ਜਿਹੜੀ ਬਾਕੀ ਥਾਵਾਂ 'ਤੇ ਸੀ, ਅਮਰੀਕਾ ਇੱਕ ਚੈਂਪੀਅਨ ਸੀ। 9/11 ਤੋਂ ਬਾਅਦ ਜਿਹੜਾ ਅਮਰੀਕਾ ਦੀ ਨੀਤੀ, ਕਿਉਂਕਿ 3000 ਲਾਸ਼ਾਂ ਅਮਰੀਕਾ ਦੇ ਵਿੱਚ ਵਿਛੀਆਂ, ਔਰ ਬਹੁਤ ਸਾਰੇ ਜਿਹੜਾ ਉਹਨਾਂ ਦੀ ਪ੍ਰਾਇਰਟੀ ਵੀ ਦੂਜੇ ਪਾਸੇ, ਔਰ ਜਿਹੜੇ ਵਿਜ਼ੀਬਲੀ ਸਿੱਖ ਸਨ ਉਹਨਾਂ ਦੇ ਉੱਤੇ ਹਿੱਟ ਕ੍ਰਾਈਮ ਹੋਣ ਲੱਗ ਗਏ। ਪਹਿਲਾ ਮਰਡਰ 4-5 ਦਿਨ ਬਾਅਦ 9/11 ਤੋਂ ਬਾਅਦ ਜਸਪਾਲ ਸਿੰਘ, ਜਿਨ੍ਹਾਂ ਦਾ ਮੈਸਾ ਅਰੀਜ਼ੋਨਾ ਦੇ ਵਿੱਚ ਹੋਇਆ, ਔਰ ਉਸ ਤੋਂ ਬਾਅਦ ਜੇ ਹੁਣ ਤੱਕ ਅਸੀਂ ਦੇਖੀਏ ਕਿ ਇਹਨਾਂ 25-26 ਸਾਲਾਂ ਦੇ ਵਿੱਚ ਹਜ਼ਾਰਾਂ ਜਿਹੜੇ ਕੇਸ ਨੇ ਹਿੱਟ ਕ੍ਰਾਈਮ ਦੇ ਹੋਏ। ਇੱਕਦਮ ਇੱਕ ਖੌਫ ਸੀ, ਡਰ ਸੀ। ਸਾਡੀਆਂ ਯੰਗਰ ਬੱਚਿਆਂ ਦੀਆਂ ਆਰਗੇਨਾਈਜੇਸ਼ਨਸ ਨੇ ਇਸ ਮੁੱਦੇ ਨੂੰ ਲਿਆ,
ਕਿ ਭਾਈ ਹਵਾਈ ਜਹਾਜ਼ਾਂ ਦੇ 'ਚ ਮੈਂ ਤਾਂ 4 ਦਿਨ ਬਾਅਦ ਜਦੋਂ ਮੈਸਾ 'ਚ ਇਹ ਹੁੰਦਾ ਹੈ, ਮੈਂ ਫਲਾਈ ਕਰਕੇ ਗਿਆ, ਮੈਂ ਅਜੇ ਵੀ ਉਸ ਖੌਫ ਨੂੰ ਦੇਖ ਸਕਦਾ। ਸਾਰੇ ਅਮਰੀਕਨ ਜਹਾਜ਼ ਗਰਾਊਂਡਡ ਸੀ ਔਰ ਕਿਸ ਕਿਸਮ ਦਾ ਖੌਫ। ਉਸ ਤੋਂ ਬਾਅਦ ਕਿਸ ਲੈਵਲ ਦੇ ਉੱਤੇ ਸਿੱਖ ਪੱਗਾਂ ਜਿਹੜੀਆਂ ਨੇ ਉਹ ਏਅਰਪੋਰਟਾਂ 'ਤੇ ਰੋਲਣ ਵਾਲਾ ਕੰਮ ਹੋ ਗਿਆ ਵੀ ਟੋਕਰੀ ਦੇ ਵਿੱਚ ਪਾਓ ਤੇ ਜਾਓ। ਹਾਲਾਂ ਮੈਂ ਨਹੀਂ ਕਦੇ ਵੀ ਇਸ ਕਿਸਮ ਦਾ ਕੀਤਾ, ਰਜਿਸਟ ਕੀਤਾ ਹਮੇਸ਼ਾ ਹੀ ਆਪਣੇ। ਲੇਕਿਨ ਇੱਕ ਸਟੇਜ ਆਈ, ਈਵਨ ਆ ਜਿਹੜਾ ਹੁਣ ਮਿਨਿਸਟਰ ਬਣਿਆ ਹੋਇਆ ਇੰਡੀਆ 'ਚ ਹਰਦੀਪ ਸਿੰਘ ਪੁਰੀ, ਇਹ ਇੱਥੇ UN ਦੇ ਵਿੱਚ ਪਰਮਾਨੈਂਟ ਰਿਪਰੈਜ਼ੈਂਟੇਟਿਵ ਸੀ, ਇੰਡੀਆ ਦਾ ਐਂਬੈਸਡਰ ਸੀ। ਇਹਨੂੰ ਫੋਰਸ ਕੀਤਾ ਉਹਨਾਂ ਨੇ, ਹਾਲਾਂ ਡਿਪਲੋਮੈਟ ਸੀ, ਡਿਪਲੋਮੈਟਿਕ ਇਮਿਊਨਿਟੀ ਦੇ ਥੱਲੇ ਬਹੁਤ ਕੁਝ ਹੁੰਦਾ। ਸੋ ਮਤਲਬ ਹੁਣ ਉਹ ਇੱਕ ਵੱਡਾ ਚੈਲੰਜ ਸੀ, ਕਿਵੇਂ ਸਾਡੀਆਂ ਜਥੇਬੰਦੀਆਂ ਨੇ ਇਹਨਾਂ ਦੀ ਜਿਹੜੀ ਜਿਹੜੀ ਆਰਗੇਨਾਈਜੇਸ਼ਨ ਇਹਨੂੰ ਡੀਲ ਕਰਦੀ ਹੈ ਸਾਰੀ ਟਰਾਂਸਪੋਰਟੇਸ਼ਨ ਨੂੰ, ਏਵੀਏਸ਼ਨ ਨੂੰ, ਉਹਨਾਂ ਦੇ ਨਾਲ ਕਿੰਨੀਆਂ ਮੀਟਿੰਗਸ, ਕਿਵੇਂ ਇੱਕ ਸਿਸਟਮ ਬਣਾਇਆ, ਕਿਵੇਂ ਹੌਲੀ ਫਿਰ ਸਾਨੂੰ ਕਲੱਬ ਕਰ ਦਿੱਤਾ ਜਾਂਦਾ ਸੀ ਸਾਰੇ ਹੀ ਹੇਟ ਕ੍ਰਾਈਮਸ ਦੇ ਵਿੱਚ। ਫਿਰ ਇਹ ਹੋਇਆ ਕਿ ਬਈ ਸਾਡਾ ਗਰੁੱਪ ਤਾਂ ਤੀਸਰੇ ਨੰਬਰ 'ਤੇ ਹੈ, ਜਿਹਦੇ ਨਾਲ ਅਸੀਂ 1% ਤੋਂ ਵੀ ਥੱਲੇ ਪਾਪੂਲੇਸ਼ਨ ਸਾਡੀ ਬਣਦੀ ਹੈ ਅਮਰੀਕਾ ਦੀ, ਪਰ ਹੇਟ ਕ੍ਰਾਈਮ ਅਸੀਂ ਤੀਸਰਾ ਵੱਡਾ ਗਰੁੱਪ ਹੈ ਯਹੂਦੀਆਂ, ਮੁਸਲਮਾਨਾਂ ਔਰ ਦੂਸਰਿਆਂ ਤੋਂ ਬਾਅਦ। ਸੋ ਇਸ ਸਾਰੇ ਦੇ ਥੱਲੇ ਮੈਂ ਇਹ ਇਸ ਲਈ ਸਾਰੀ ਇਹ ਬੈਕਗਰਾਉਂਡ ਦਿੱਤੀ ਹੈ ਕਿ ਵੀ ਜਿਹੜਾ ਅੱਜ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਜਿਹੜਾ ਬਿੱਲ US ਕਾਂਗਰਸ ਦੇ ਵਿੱਚ ਇੰਟਰੋਡਿਊਸ ਕਰਵਾਇਆ ਗਿਆ ਹੈ, ਜ਼ਾਹਰ ਹੈ ਕਿ ਜਿਹੜੇ ਕਾਂਗਰੈਸ਼ਨਲ ਸਿੱਖ ਕਾਕਸ ਦੇ ਰਿਪਬਲਿਕਨ ਪਾਰਟੀ ਦੇ ਚੇਅਰਪਰਸਨ ਨੇ ਔਰ ਫਰੈਜ਼ਨੋ ਤੋਂ ਕਾਂਗਰਸਮੈਨ ਨੇ ਡੇਵਿਡ ਵੈਲਾਡਿਓ, ਔਰ ਇਸੇ ਤਰ੍ਹਾਂ ਜੇ ਨਿਊ ਜਰਸੀ ਡਿਸਟ੍ਰਿਕਟ ਤੋਂ ਮਿਸਟਰ ਜੋਸ਼ ਗੋਇਥਮਰ ਜਿਹੜੇ ਕਾਂਗਰਸਮੈਨ ਨੇ, ਉਹਨਾਂ ਨੇ ਇਹ ਬਿੱਲ ਇੰਟਰੋਡਿਊਸ ਕੀਤਾ ਔਰ ਇਸ ਬਿੱਲ ਦਾ ਨਾਮ ਹੈ ਸਿੱਖ ਅਮਰੀਕਨ ਐਂਟੀ ਡਿਸਕ੍ਰਿਮੀਨੇਸ਼ਨ ਐਕਟ। ਹੁਣ ਜਦੋਂ ਤੁਸੀਂ ਉਸ ਬਿੱਲ ਦਾ ਇਹ ਲੰਬਾ ਚੌੜਾ 8-9 ਪੇਜ ਨੇ, ਮੈਂ ਸ਼ੇਅਰ ਤਾਂ ਨਹੀਂ ਕਰ ਸਕਾਂਗਾ, ਪ੍ਰੋਮੀਨੈਂਟ ਪੁਆਇੰਟਸ ਇਹਦੇ ਮੈਂ ਡਿਸਕਸ ਕਰਾਂਗਾ ਕਿ ਵੀ ਹੁਣ ਇਸ ਦਾ ਮਕਸਦ। ਔਰ ਦੇਖੋ ਜਦੋਂ ਅਸੀਂ ਸਿੱਖ ਆਈਡੈਂਟੀਟੀ ਦੀ ਗੱਲ ਕਰਦੇ ਹਾਂ, ਹੁਣ ਜਦੋਂ ਸਿੱਖ ਕਾਂਗਰੈਸ਼ਨਲ ਕਾਕਸ ਬਣੀ, ਜਦੋਂ ਇੱਕ ਪਾਸੇ ਜਿਹੜੀ ਹੈ ਉਹ ਵਿਦਨ ਵੀ ਵਿਰੋਧਤਾ ਵਾਲੇ ਆਪਣੇ ਵੀਰ ਸਨ, ਤੇ ਮੈਨੂੰ ਜਦੋਂ ਮੈਂ ਕਿਹਾ ਜੀ ਕੁਛ ਵੀ ਨਾ ਮੰਨ ਲਓ ਕੀਤਾ ਹੋਏ ਇਹ ਉਸ ਪੀਰੀਅਡ ਦਾ, ਉਸ ਤੋਂ ਬਾਅਦ ਤਾਂ ਉਹਨਾਂ ਦੀ ਐਕਟੀਵਿਟੀ ਹੋਈ। ਮੈਂ ਕਿਹਾ ਵੀ ਜਿੱਥੇ ਇੰਡੀਆ ਕਾਕਸ ਐਗਜ਼ਿਸਟ ਕਰਦੀ ਹੈ, ਜਿਹਦੇ ਇੰਨੇ ਮੈਂਬਰ ਸਨ ਉਸ ਵੇਲੇ 90 ਤੋਂ ਜ਼ਿਆਦਾ, ਉਹਦੇ ਬਰਾਬਰ ਸਿੱਖ ਕਾਕਸ ਦਾ ਬਣ ਜਾਣਾ ਹੀ ਆਪਣੇ ਆਪ 'ਚ ਪ੍ਰਾਪਤੀ ਨਹੀਂ ਹੈ ਕਿ ਵੀ ਅਸੀਂ ਇੰਡੀਅਨ ਨਹੀਂ ਹੈਗੇ। ਕਿਉਂਕਿ ਜੇ ਤੁਸੀਂ ਅੱਜ ਤੋਂ 30 ਸਾਲ ਪਹਿਲਾਂ 35 ਸਾਲ ਪਹਿਲਾਂ ਦੇਖੋ, ਅੱਜ ਤਾਂ ਸਾਨੂੰ ਸਿੱਖ ਅਮਰੀਕਨ ਜਾਂ ਸਿੱਖ ਕੈਨੇਡੀਅਨ ਟਰਮ ਆਮ ਵਾਂਗ ਲੱਗਦੀ ਹੈ, ਜਾਂ ਸਿੱਖ ਡਾਇਸਪੋਰਾ ਆਮ ਵਾਂਗ ਲੱਗਦਾ। ਉਦੋਂ ਇੰਡੋ ਕੈਨੇਡੀਅਨ ਸੀ, ਅਖਬਾਰਾਂ ਦੇ ਨਾਂ ਵੀ ਇੰਡੋ ਕੈਨੇਡੀਅਨ ਸੀ। ਅਸੀਂ ਕੌਣ ਹੈ ਜੀ? ਇੰਡੋ ਕੈਨੇਡੀਅਨ, ਇੰਡੋ ਅਮਰੀਕਨ। ਹੁਣ ਉਹ ਇੰਡੋ ਕਿੱਥੇ ਗਿਆ? ਸੋ ਮਤਲਬ ਜਦੋਂ ਕੌਮਾਂ ਔਰ ਛੋਟੀ ਕੌਮ, ਜਦੋਂ ਤੁਸੀਂ ਆਪਣੀ ਸਰਵਾਈਵਲ ਦੀ ਲੜਾਈ ਲੜ ਰਹੇ ਹੁੰਦੇ ਹੋ, ਤੁਹਾਡੇ ਅੱਡ-ਅੱਡ ਮਰਹਲੇ ਹੁੰਦੇ ਨੇ ਜਿਹਦੇ 'ਚੋਂ ਤੁਸੀਂ ਗੁਜ਼ਰਦੇ ਹੋ। ਸੋ ਮੈਂ ਸਮਝਦਾ ਹਾਂ ਵੀ ਆਪਣੇ ਆਪ ਦੇ ਵਿੱਚ ਸਿੱਖ ਕਾਕਸ, ਹੁਣ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਬਈ ਇਹ ਸਿੱਖ ਕਾਕਸ ਦੇ ਥੱਲੇ ਜਿਹੜਾ ਉਹ ਬਲੈਕਮੇਲ ਕਰਤਾ ਗਿਆ ਔਰ ਦਿੱਲੀ 'ਚ ਸਰੈਂਡਰ ਕਰਤਾ ਤੇ ਫਲਾਣੇ 'ਚ ਹੋ ਗਿਆ ਤੇ ਢਿਮਕੇ 'ਚ ਹੋ ਗਿਆ, ਵੀ ਜੇ ਤੁਹਾਨੂੰ ਲੱਗਦਾ ਹੈ ਜਿਹਨੂੰ ਵੀ ਕਿ ਵੀ ਇਹਨਾਂ ਦਾ ਜਿਹੜਾ ਕਾਰਜ ਖੇਤਰ ਹੈ ਇਹ ਠੀਕ ਨਹੀਂ ਹੈ, ਕਿਹਨੇ ਰੋਕਿਆ ਕਿ ਵੀ ਉਹ ਆਪਣੇ ਲੈਵਲ ਦੇ ਉੱਤੇ ਲੌਬੀ ਨਹੀਂ ਕਰ ਸਕਦੇ? ਤੁਸੀਂ ਆਪਣੇ ਬਲਾਕ ਦੇ ਨਾਲ ਜੇ ਕਿਸੇ ਨੂੰ ਲੱਗਦਾ ਹੈ ਕਿ ਵੀ ਜੀ ਉਹ ਨਿੱਧਰੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਕਾਂਗਰਸਮੈਨਾਂ ਨੂੰ ਅੱਗੇ ਲਿਆ ਸਕਦੇ ਨੇ, ਕਿਉਂ ਨਹੀਂ? ਜ਼ਰੂਰ ਲਿਆਓ। ਸੋ ਲੇਕਿਨ ਜਦੋਂ ਤੁਸੀਂ ਖੁਦ ਕੁਛ ਕਰਨਾ ਨਹੀਂ ਚਾਹੁੰਦੇ ਜਾਂ ਖੁਦ ਕੁਛ ਕਰਦੇ ਨਹੀਂ, ਲੇਕਿਨ ਤੁਹਾਡਾ ਫੋਕਸ ਇਹ ਹੁੰਦਾ ਵੀ ਜਿਹੜਾ ਥੋੜ੍ਹਾ ਬਹੁਤ ਹੋ ਰਿਹਾ ਉਹਨੂੰ ਰੋਕਣਾ ਵੀ ਕਿਵੇਂ ਹੈ, ਇਹ ਇੱਕ ਬੜਾ ਦੁਖਦਾਈ ਪਾਰਟ ਹੈ। ਸੋ ਮੈਂ ਇਹ ਸਮਝਦਾ ਵੀ ਇਸ 'ਚ ਜਿਹੜਾ ਹਾਲਾਂਕਿ ਬਹੁਤ ਸਾਰੇ ਜਿਹੜੀ ਹੇਟ ਕ੍ਰਾਈਮ ਨਾਲ ਸੰਬੰਧਿਤ ਜਿਹੜੀ ਡਾਕੂਮੈਂਟੇਸ਼ਨ ਹੈ ਜਾਂ ਦੂਸਰੀ ਹੈ ਆਰਡਰਡ ਗਰੁੱਪ ਆਪਣੇ ਲੈਵਲ ਦੇ ਉੱਤੇ ਜਿਹੜੀਆਂ ਇੱਥੇ ਸਿੱਖ NGOs ਨੇ ਉਹ ਕਰਦੀਆਂ ਨੇ, ਪਰ ਇਸ ਬਿੱਲ ਦੀ ਜਿਹੜੀ ਆ ਉਹ ਅਹਿਮੀਅਤ ਹੈ ਔਰ ਇਸ ਦੇ ਵਿੱਚ ਜਿਹੜੀ ਮੰਗ ਕੀਤੀ ਗਈ ਹੈ ਕਿ ਭਾਈ ਇਸ ਸਾਰੇ ਦੇ ਉੱਤੇ ਐਂਟੀ ਸਿੱਖ ਡਿਸਕ੍ਰਿਮੀਨੇਸ਼ਨ ਟਾਸਕ ਫੋਰਸ ਬਣਾਈ ਜਾਏ। ਇਹ ਬਿੱਲ ਦਾ ਹਿੱਸਾ ਹੈ ਔਰ ਇਹ ਜਿਹੜਾ ਬਾਈਪਾਰਟੀਸਨ ਬਿੱਲ ਹੈ ਔਰ ਇਹਦੇ 'ਚ ਕਿਹਾ ਗਿਆ ਕਿ ਵੀ ਇਹ ਡਿਪਾਰਟਮੈਂਟ ਆਫ ਜਸਟਿਸ ਇੱਕ ਟਾਸਕ ਫੋਰਸ ਔਨ ਐਂਟੀ ਸਿੱਖ ਡਿਸਕ੍ਰਿਮੀਨੇਸ਼ਨ ਬਣਾਏ which would be required to collaborate with the Sikh community, ਕਿ ਉਹ ਕੋਲੈਬੋਰੇਟ ਕਰੇ ਸਿੱਖ ਕਮਿਊਨਿਟੀ ਦੇ ਨਾਲ
ਔਰ ਇਸ ਦੇ ਉੱਤੇ ਬੋਲਦਿਆਂ ਜਿਹੜਾ ਕਾਂਗਰਸਮੈਨ ਵੈਲਾਡਿਓ ਨੇ ਕਿਹਾ ਕਿ ਵੀ ਐਜ਼ ਏ ਕੋ-ਫਾਊਂਡਰ and co-chair of American Sikh Congressional Caucus, I am proud to stand firmly against anti-Sikh discrimination। ਔਰ ਉਹਨਾਂ ਨੇ ਕਿਹਾ ਕਿ ਵੀ ਸਿੱਖ ਅਮਰੀਕਨ ਜਿਹੜੇ ਨੇ ਉਹਨਾਂ ਨੇ ਬਹੁਤ ਸਾਰੀ ਉਹਨਾਂ ਦੇ ਖਿਲਾਫ ਡਿਸਕ੍ਰਿਮੀਨੇਸ਼ਨ ਹੇਟ ਕ੍ਰਾਈਮ ਹੋਏ ਨੇ ਪਾਸਟ ਦੇ ਵਿੱਚ, ਔਰ ਡਿਪਾਰਟਮੈਂਟ ਆਫ ਜਸਟਿਸ ਜਿਹੜਾ ਇਸ ਦੇ ਉੱਤੇ ਪ੍ਰਭਾਵਸ਼ਾਲੀ ਐਕਸ਼ਨ ਲਏ ਇਹਨੂੰ ਰੋਕਣ ਦੇ ਲਈ। ਔਰ ਜਿਵੇਂ ਤੁਸੀਂ ਕਿਹਾ ਵੀ ਇਹਦੇ 'ਚ ਇੱਕ ਵਾਧਾ ਇਹ ਹੈ ਕਿ ਇਹਦੇ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਵੀ ਇਸ ਬਿੱਲ ਦਾ ਹਿੱਸਾ ਬਣਾਇਆ ਗਿਆ ਕਿ ਵੀ ਇਕੱਲੀ ਇਹ ਨਹੀਂ ਹੈ ਕਿ ਵੀ ਕਿਸੇ ਨੇ ਤੁਹਾਡੀ ਸ਼ਕਲ ਦੇਖ ਕੇ ਜਾਂ ਤੁਹਾਡੀ ਪ੍ਰੋਗਰੈਸ ਦੇਖ ਕੇ ਜਾਂ ਦੂਜਾ ਕੀਤਾ, ਵੀ ਫੋਰਨ ਗਵਰਨਮੈਂਟ ਜਿਹੜੀ ਹੈ ਇੰਡੀਆ ਦੀ ਜ਼ਾਹਰ ਹੈ ਉਹ ਡੈਲੀਬਰੇਟਲੀ ਇਸ ਲੈਂਡ ਦੇ ਉੱਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਔਰ ਉਹਦੇ 'ਚ ਉਹਨਾਂ ਨੇ ਵੈਲਾਡਿਓ ਨੇ ਕਿਹਾ ਕਿ ਵੀ ਮੈਂ ਸੈਂਟਰਲ ਵੈਲੀ ਨੂੰ ਰਿਪਰੈਜ਼ੈਂਟ ਕਰਦਾ ਜਿੱਥੇ ਕਿ ਵਾਈਬਰੈਂਟ ਸਿੱਖ ਕਮਿਊਨਿਟੀ ਹੈ, ਔਰ ਮੈਂ ਇਸ ਮਾਮਲੇ ਦੇ ਵਿੱਚ ਸਿੱਖਾਂ ਦੇ ਹੱਕਾਂ ਔਰ ਸੇਫਟੀ ਦੇ ਲਈ ਕੰਮ ਕਰਨ ਲਈ ਵਚਨਬੱਧ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਨਾਲ ਦੀ ਨਾਲ ਦੂਸਰੇ ਕਾਂਗਰਸਮੈਨ ਜਿਨ੍ਹਾਂ ਨੇ ਕੋ ਸਪਾਂਸਰ ਕੀਤਾ ਗੋਹਿਤ ਮਾਰ, ਉਹਨਾਂ ਨੇ ਕਿਹਾ ਕਿ ਵੀ ਮੈਂ ਇਹ ਨਿਊ ਜਰਸੀ ਤੋਂ ਨੇ। ਆਫਟਰ ਲਿਸਨਿੰਗ ਡਾਇਰੈਕਟਲੀ ਟੂ ਸਿੱਖ ਫੈਮਲੀਜ਼ ਐਂਡ ਕਮਿਊਨਿਟੀ ਲੀਡਰਸ in North Jersey, it is clear that Congress had to take decisive action। ਕਿ ਵੀ ਮੈਂ ਇਹ ਸੁਣਦਾ ਕਿ ਵੀ ਕਿਵੇਂ ਸਿੱਖਾਂ ਦੇ ਨਾਲ ਧੱਕਾ ਹੁੰਦਾ ਹੈ, ਵਿਤਕਰਾ ਹੁੰਦਾ ਹੈ, ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਔਰ ਮੈਂ ਜਿਹੜਾ ਇਸ ਮਾਮਲੇ ਦੇ ਵਿੱਚ ਫੈਡਰਲ ਗਵਰਨਮੈਂਟ ਜਿਹੜੀ ਉਹ ਪ੍ਰੋਪਰਲੀ ਡਿਫਾਈਨ ਕਰੇ, ਟਰੈਕ ਕਰੇ, ਪ੍ਰੀਵੈਂਟ ਕਰੇ ਐਂਟੀ ਸਿੱਖ ਹੇਟ ਕ੍ਰਾਈਮ ਨੂੰ, ਤਾਂ ਕਿ ਹਰ ਅਮਰੀਕਨ ਆਪਣੇ ਫੇਥ ਨੂੰ ਫਰੀਲੀ ਔਰ ਸੇਫਲੀ ਪ੍ਰੈਕਟਿਸ ਕਰ ਸਕੇ। ਔਰ ਉਸ ਦੇ ਵਿੱਚ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਨੇ, ਮੁੱਖ ਤੌਰ 'ਤੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਕਾਂਗਰਸਮੈਨ ਡੇਵਿਡ ਵੈਲਾਡਿਓ ਕੋ ਚੇਅਰ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਅਤੇ ਕਾਂਗਰਸਮੈਨ ਜੋਸ਼ ਗੋਥੀਮੀਅਰ ਅਤੇ ਦੂਸਰੇ ਮੈਂਬਰ ਆਫ ਕਾਂਗਰਸ ਜਿਨ੍ਹਾਂ ਨੇ ਇਸ ਸਿੱਖ ਟਾਸਕ ਫੋਰਸ ਲੈਜਿਸਲੇਸ਼ਨ ਦੀ ਹਮਾਇਤ ਕੀਤੀ ਹੈ, ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ। ਲੰਬੇ ਸਮੇਂ ਤੋਂ ਸਾਡੀ ਕੌਮ ਜਿਹੜੀ ਅਮਰੀਕਾ 'ਚ ਹੇਟ, ਵਾਇਲੈਂਸ ਔਰ ਕ੍ਰੈਡੀਬਲ ਥ੍ਰੈਟ ਟੂ ਦੇਅਰ ਲਾਈਵਸ ਇਹਦਾ ਸ਼ਿਕਾਰ ਹੈ, ਔਰ ਜੇ ਡੈਡੀਕੇਟਿਡ ਟਾਸਕ ਫੋਰਸ ਬਣ ਜਾਂਦੀ ਹੈ ਇਸ ਦੇ ਨਾਲ ਇੱਕ ਸਟੈਪ ਫਾਰਵਰਡ ਹੋਏਗਾ, ਔਰ ਅਸੀਂ ਇਸ ਦੇ ਲਈ ਸ਼ੁਕਰੀਆ ਅਦਾ ਕਰਦੇ ਹਾਂ। ਇਸੇ ਤਰ੍ਹਾਂ ਹੀ ਸਰ ਗੁਰਦੇਵ ਸਿੰਘ ਕਲਾਮਾਜ਼ੂ ਜਿਹੜੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਈਸ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਵੀ ਸਟੇਟਮੈਂਟ ਦਿੱਤੀ, ਔਰ ਇਹ ਜਿਹੜੀ ਸਟੇਟਮੈਂਟ ਮੈਂ ਸਾਂਝੀ ਕਰ ਰਿਹਾ ਉਹ ਇਹ ਕਾਂਗਰਸਮੈਨ ਵੈਲਾਡਿਓ ਦੇ ਆਫਿਸ ਨੇ ਰਿਲੀਜ਼ ਕੀਤੀ ਹੈ। ਔਰ ਭਾਈ ਗੁਰਦੇਵ ਸਿੰਘ ਹੋਰਾਂ ਨੇ ਕਿਹਾ ਕਿ ਵੀ ਅਕ੍ਰੋਸ ਅਮਰੀਕਾ ਮੈਂਬਰਸ ਆਫ ਸਿੱਖ ਕਮਿਊਨਿਟੀ ਆਰ ਸੀਇੰਗ ਐਨ ਇਨਕਰੀਜ਼ ਇਨ ਹੇਟ ਐਂਡ ਵਾਇਲੈਂਸ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਇਜ਼ ਡੀਪਲੀ ਗ੍ਰੇਟਫੁਲ to Congressman Valadeo and his colleagues for introducing legislation to protect and defend Sikh Americans। और ਅਸੀਂ ਅਮਰੀਕਾ 'ਚ ਆਏ opportunity to ਜਿਹੜੀ ਅੱਗੇ ਵਧਣ ਦੀ ਔਰ free from violence ਜੋ ਅਸੀਂ ਆਪਣੇ ਹੋਮਲੈਂਡ 'ਚ ਫੇਸ ਕਰ ਰਹੇ ਸੀ, ਇਸ ਮੁਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ, ਆਪਣੇ ਅਸੀਂ ਅੱਗੇ ਵਧੇ, ਔਰ we pledge our full support in helping to pass this legislation and assisting the United States government in its implementation। ਇਸੇ ਤਰ੍ਹਾਂ ਹਿੰਮਤ ਸਿੰਘ ਜਿਹੜੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਨੇ, ਉਹਨਾਂ ਨੇ ਵੀ ਕਾਂਗਰਸਮੈਨ ਵੈਲਾਡਿਓ ਔਰ ਗੋਤਮਿਆਰ ਦਾ ਸ਼ੁਕਰੀਆ ਅਦਾ ਕੀਤਾ ਕਿ ਵੀ ਤੁਸੀਂ ਇਹ ਬਿੱਲ ਇੰਟਰੋਡਿਊਸ ਕੀਤਾ, ਔਰ ਇਸ ਦੇ ਨਾਲ ਜਿਹੜਾ ਤੁਸੀਂ ਆਪਣੀ ਲੀਡਰਸ਼ਿਪ ਔਰ ਸਿੱਖਾਂ ਦਾ ਦਿਲ ਜਿੱਤੇ ਨੇ, ਔਰ ਅਸੀਂ ਜਿਹੜਾ ਇਹ ਮਹਿਸੂਸ ਕਰਦੇ ਹਾਂ ਕਿ ਤੁਸੀਂ ਬਿਲਕੁਲ ਠੀਕ ਸਿੱਖ ਅਮਰੀਕਨ ਕਮਿਊਨਿਟੀ ਦੀਆਂ ਲੋੜਾਂ ਨੂੰ ਸਮਝਦੇ ਹੋ। ਇਸੇ ਤਰ੍ਹਾਂ ਸਿੱਖ ਕੋਲੀਸ਼ਨ ਜਿਹੜੀ ਲੰਬੇ ਵਕਤ ਤੋਂ ਵਿਦਨ ਵੀ ਡਿਸਕ੍ਰਿਮੀਨੇਸ਼ਨ ਦੇ ਕੇਸ ਲੜਦੀ ਹੈ, ਫੌਜ ਦੇ ਵਿੱਚ ਸਿੱਖੀ ਸਰੂਪ ਨਾਲ ਸਿੱਖ ਸਰਵ ਕਰ ਸਕਣ, ਉਹਦੇ ਲਈ ਉਹਨਾਂ ਨੇ ਬੜਾ ਐਫਰਟ ਕੀਤਾ। ਉਹਨਾਂ ਨੇ ਵੀ ਕਾਂਗਰਸਮੈਨ ਗੋਇਥਮੀਅਰ ਅਤੇ ਵਾਲਾਡਿਓ ਦਾ ਸ਼ੁਕਰੀਆ ਅਦਾ ਕੀਤਾ ਕਿ ਉਹ ਚੈਂਪੀਅਨ ਬਣੇ ਨੇ ਸੇਫਟੀ ਆਫ ਦਾ ਸਿੱਖਸ ਦੀ। ਉਹਨਾਂ ਨੇ ਕਿਹਾ ਕਿ ਸਿੱਖਸ ਰਿਮੇਨ ਡਿਸਪ੍ਰੋਪੋਰਸ਼ਨੇਟਲੀ more likely to experience hate than average American, and we are living through a period in which hateful rhetoric and violence against too many communities are on the rise। और ये टास्क फोर्स जो बनती है जिस दी फिर प्रॉपर डॉक्यूमेंटेशन होएगी, और ये जड़ा ये बिल जड़ा takes an important step towards accountability, prevention and ensuring that our communities can live and worship safely। ਇਸ ਕੋਲੀਸ਼ਨ ਨੇ ਆਪਣਾ ਰਿਸਪੌਂਸ ਦਿੱਤਾ ਹੈ। ਇਸੇ ਤਰ੍ਹਾਂ ਕਿਉਂਕਿ ਇਹ ਮੁੱਢਲੇ ਤੌਰ ਦੇ ਉੱਤੇ ਭੁਪਿੰਦਰ ਸਿੰਘ ਜਿਨ੍ਹਾਂ ਜਿਹੜੇ ਆਊਟਰੀਚ ਲੀਡ ਫॉर ਨਿਊ ਜਰਸੀ ਸਿੱਖ ਯੂਥ ਅਲਾਇੰਸ,
ਦਾ ਹਿੱਸਾ ਨੇ। ਉਹਨਾਂ ਰਾਹੀਂ ਭਾਈ ਬੂਟਾ ਸਿੰਘ ਖੜੌ ਤੇ ਆਲਰੇਡੀ ਕਾਂਗਰਸਮੈਨ ਦੇ ਨਾਲ ਇਸ ਮੁੱਦੇ ਤੇ ਕੰਮ ਕਰ ਰਹੇ ਸੀ। ਬਾਅਦ 'ਚ ਸਿੱਖ ਕਾਕਸ ਔਰ ਦੂਸਰਿਆਂ ਨੇ ਉਹਨਾਂ ਨੂੰ ਜੁਆਇਨ ਕੀਤਾ। ਉਹਨਾਂ ਨੇ ਵੀ ਇਸ ਦੇ ਉੱਤੇ ਜਿਹੜਾ ਆਪਣਾ ਕਮੈਂਟ ਕੀਤਾ ਹੈ ਕਿ ਵੀ ਅਸੀਂ ਲੰਬੇ ਵਕਤ ਤੋਂ ਸ਼ੈਡੋ ਆਫ ਪ੍ਰੈਜੁਡਿਸ ਔਰ ਸਿਸਟੈਮਿਕ ਐਕਸਕਲੂਜਨ ਦੇ ਵਿੱਚ ਜੀ ਰਹੇ ਔਰ ਕੋਈ ਵੀ ਕਲੀਅਰ ਫਰੇਮਵਰਕ ਜਿਹੜਾ ਡਿਫਾਈਨ ਕਰੇ ਸਪੈਸੀਫਿਕ ਹੇਡ ਜਿਹੜੀ ਅਸੀਂ ਫੇਸ ਕਰ ਰਹੇ। ਸੋ ਹੁਣ ਜਿਹੜੀ ਫੈਡਰਲ ਡੈਫੀਨੇਸ਼ਨ ਹੈ, ਇਸ ਰਾਹੀਂ ਇਹ ਬਿੱਲ ਜਿਹੜਾ ਹੈ ਲਾ ਐਨਫੋਰਸਮੈਂਟ ਔਰ ਐਜੂਕੇਟਰਸ ਨੂੰ ਵਾਈਟਲ ਟੂਲ ਪ੍ਰੋਵਾਈਡ ਕਰੇਗਾ ਕਿ ਉਹ ਟਰੈਕ ਕਰ ਸਕਣ ਕਿ ਐਂਟੀ ਸਿੱਖ ਹੇਟ ਕੀ ਹੈ, ਡਿਸਕ੍ਰਿਮੀਨੇਸ਼ਨ ਕੀ ਹੈ। ਔਰ ਉਹਨਾਂ ਨੇ ਕਾਂਗਰਸਮੈਨਾਂ ਦਾ ਥੈਂਕ ਯੂ ਅਦਾ ਕੀਤਾ। ਇਸੇ ਤਰ੍ਹਾਂ ਕਿਰਨ ਕੌਰ ਗਿੱਲ ਜਿਹੜੇ ਐਗਜ਼ੈਕਟਿਵ ਡਾਇਰੈਕਟਰ ਨੇ ਸੈਲਡੈਫ, ਇਹ ਵੀ ਇੱਕ NGO ਹੈ, ਉਹਨਾਂ ਨੇ ਵੀ ਇਸ ਦੀ ਹਮਾਇਤ ਕੀਤੀ ਹੈ। ਉਹਨਾਂ ਨੇ ਕਿਹਾ ਫॉर ਟੂ ਲੌਂਗ the Sikh community has lived in the shadow of prejudice and systematic exclusion because the law lacked a clear framework to define the specific hate we face। ਔਰ ਇਹ ਜਿਹੜਾ ਫੈਡਰਲ ਡੈਫੀਨੇਸ਼ਨ ਜਿਹੜੀ ਐਸਟੈਬਲਿਸ਼ ਹੋਈ ਉਸ ਦੇ ਨਾਲ ਅਸੀਂ ਜਿਹੜਾ ਉਹ ਟਰੈਕ ਕਰਨ 'ਚ ਮਦਦ ਮਿਲੇਗੀ। ਔਰ ਇਸੇ ਤਰ੍ਹਾਂ ਯੂਨਾਈਟਿਡ ਸਿੱਖਸ ਉਹਨਾਂ ਨੇ ਵੀ ਥੈਂਕ ਯੂ ਕੀਤਾ ਦੋਨੋਂ ਕਾਂਗਰਸਮੈਨਾਂ ਦਾ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਨੂੰ ਕਿਹਾ ਗਿਆ ਵੀ ਉਹ ਟਾਸਕ ਫੋਰਸ ਕ੍ਰੀਏਟ ਕਰੇ ਤਾਂ ਕਿ ਐਂਟੀ ਸਿੱਖ ਬਾਇਸ ਜਿਹੜਾ ਹੈ ਉਹ ਇਸ ਨੂੰ ਪ੍ਰੋਪਰਲੀ ਹੈਂਡਲ ਕੀਤਾ ਜਾ ਸਕੇ। ਇਸ ਵੇਲੇ ਐਟ ਏ ਟਾਈਮ ਵੈਨ ਡਿਸਕ੍ਰਿਮੀਨੇਸ਼ਨ ਰਿਮੇਨਸ ਏ ਸੀਰੀਅਸ ਥ੍ਰੈਟ, ਦਿਸ ਬਿਲ ਸੈਂਡਸ ਏ ਕਲੀਅਰ ਮੈਸੇਜ ਹੇਟ ਹੈਜ਼ ਨੋ ਪਲੇਸ ਇਨ ਅਮਰੀਕਾ। ਔਰ ਫਿਰ ਉਹਨਾਂ ਨੇ ਸ਼ੁਕਰੀਆ ਅਦਾ ਕੀਤਾ ਯੂਨਾਈਟਿਡ ਸਿੱਖਸ ਨੇ। ਔਰ ਇਹ ਜਿਹੜੀ ਵੈਲਾਡਿਓ ਦੇ ਆਫਿਸ ਵੱਲੋਂ ਪ੍ਰੈਸ ਰਿਲੀਜ਼ ਹੈ ਉਸ 'ਚ ਉਹਨਾਂ ਨੇ 4 ਨੁਕਤੇ ਕਿਹਾ ਵੀ ਜਿਹੜੀ ਐਂਟੀ ਸਿੱਖ ਡਿਸਕ੍ਰਿਮੀਨੇਸ਼ਨ ਟਾਸਕ ਫੋਰਸ ਦੀ ਮੰਗ ਕੀਤੀ ਗਈ ਹੈ, ਇਹ ਵੁੱਡ ਬੀ ਰਿਸਪੋਂਸੀਬਲ ਫਾਰ ਡਰਾਫਟਿੰਗ ਏ ਡੈਫੀਨੇਸ਼ਨ ਆਫ ਐਂਟੀ ਸਿੱਖਿਜ਼ਮ which can then be used by the Department of Justice as a guide in charging decisions and for gathering hate crime statistics। ਅੱਛਾ, ਪਹਿਲਾਂ ਤਾਂ ਡੈਫੀਨੇਸ਼ਨ ਹੋਏਗੀ ਐਂਟੀ ਸਿੱਖਿਜ਼ਮ ਦੀ ਕੀ ਹੈ, ਕਿਉਂਕਿ ਇਹਨੂੰ ਫਿਰ ਡਿਪਾਰਟਮੈਂਟ ਆਫ ਜਸਟਿਸ ਦੇ ਲਈ ਉਹ ਇੱਕ ਗਾਈਡ ਵਾਂਗ ਹੋਏਗੀ ਕਿ ਉਹਨਾਂ ਨੇ ਜਿਹੜੇ ਡਿਸੀਜਨ ਲੈਣੇ ਨੇ ਔਰ ਹੇਟ ਕ੍ਰਾਈਮ ਸਟੈਟਿਸਟਿਕ ਇਕੱਠਾ ਕਰਨਾ ਹੈ। ਦੂਸਰਾ ਨੁਕਤਾ ਹੈ ਡਿਵੈਲਪਿੰਗ ਐਨ ਐਜੂਕੇਸ਼ਨਲ ਪ੍ਰੋਗਰਾਮ which may be disseminated to local law enforcement, K-12 entities and local colleges and universities on anti-Sikh discrimination। ਕਿ ਇੱਕ ਪ੍ਰੋਪਰ ਐਜੂਕੇਸ਼ਨਲ ਪ੍ਰੋਗਰਾਮ ਤਿਆਰ ਕੀਤਾ ਜਾਏ ਜਿਹੜਾ ਕਿ ਫਿਰ ਲਾ ਐਨਫੋਰਸਮੈਂਟ ਵਾਲਿਆਂ ਨੂੰ, ਉਹਦੇ 'ਚ ਪੁਲਿਸ, ਆਈਸ, ਦੂਜੇ ਤੀਜੇ ਨੇ, ਉਹਨਾਂ ਨੂੰ ਪਤਾ ਹੋਏ ਵੀ ਇਹ 5 ਕਕਾਰ ਨੇ, ਇਹ ਸਿੱਖਾਂ ਦਾ ਰਿਲੀਜੀਅਸ ਹੈ, ਐਵੇਂ ਕਿਰਪਾਨ ਦੇਖ ਕੇ ਉਹਨੂੰ ਵੈਪਨ ਨਾਲ ਚਾਰਜ ਨਾ ਕੀਤਾ ਹੋਏ। ਇਸੇ ਤਰ੍ਹਾਂ ਸਕੂਲਾਂ ਦੇ ਵਿੱਚ ਪਤਾ ਹੋਏ ਵੀ ਇਹ ਸਿੱਖ ਧਰਮ ਕੀ ਹੈ। ਔਰ ਇਸੇ ਤਰ੍ਹਾਂ ਲੋਕਲ ਕਾਲਜਿਸ ਔਰ ਯੂਨੀਵਰਸਿਟੀ 'ਚ ਵੀ। ਔਰ ਫੋਰਥ, ਡਰਾਫਟਿੰਗ ਐਨ ਐਨੂਅਲ ਰਿਪੋਰਟ ਟੂ ਦਾ ਕਾਂਗਰਸ that provides an overview of hate crimes against Sikhs। ਕਿ ਪ੍ਰੋਪਰਲੀ ਜਿਹੜਾ ਕਾਂਗਰਸ ਨੂੰ ਵੀ ਇਸ ਦੇ ਉੱਤੇ ਪ੍ਰੋਪਰ ਬਰੀਫਿੰਗ ਹੋਏ ਤਾਂ ਕਿ, ਔਰ ਕਿਉਂਕਿ ਇਹ ਬਿੱਲ ਕਾਫੀ ਲੰਬਾ ਚੌੜਾ ਹੈ, ਮੈਂ ਇਸ ਦਾ ਸਿਰਫ ਜਿਹੜਾ ਇਹਦੇ 'ਚ ਪੂਰੀ ਹਿਸਟਰੀ ਦਿੱਤੀ ਗਈ। ਜਿਵੇਂ ਮੈਂ ਬੈਲਿੰਗਮ ਦਾ ਜ਼ਿਕਰ ਕੀਤਾ ਹੈ ਕਿ 1907 ਦੇ ਵਿੱਚ ਬੈਲਿੰਗਮ ਰਾਇਟਸ ਹੋਏ ਸੀ, ਜਿੱਥੇ ਕਿ ਫਿਰ ਹੇਟ ਕ੍ਰਾਈਮ ਫਿਰ ਸਪਟੈਂਬਰ 11 ਤੋਂ ਬਾਅਦ ਦਾ ਜ਼ਿਕਰ ਹੈ। ਫਿਰ ਓਕ ਕ੍ਰੀਕ ਵਿਸਕੌਨਸਨ 'ਚ ਜਦੋਂ ਕਿ 5 ਅਗਸਤ 2012 ਨੂੰ ਇੱਕ ਸਿਰਫਿਰੇ ਗੋਰੇ ਨੇ 6 ਸਿੱਖਾਂ ਨੂੰ ਸ਼ਹੀਦ ਕੀਤਾ। ਔਰ ਇਸੇ ਤਰ੍ਹਾਂ ਜਿਹੜਾ 9/11 ਤੋਂ ਬਾਅਦ ਦਾ ਪਾਰਟ ਹੈ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਨਾਲ ਸੰਬੰਧਿਤ ਕਲੌਜ਼ ਹੈ, ਉਹਦੇ 'ਚ ਉਹਨਾਂ ਨੇ ਖਾਸ ਤੌਰ 'ਤੇ ਕਿਹਾ ਕਿ ਵੀ ਇਹ ਜਿਹੜਾ hatred and violence targeting the Sikh community in the United States may also originate from or be supported by foreign entities and governments and can take the form of transnational repression। ਕਿ ਵੀ ਇਕੱਲਾ ਇਹੀ ਨਹੀਂ ਵੀ ਇੱਥੇ ਹੇਟ ਕ੍ਰਾਈਮ ਜਾਂ ਦੂਜਾ ਹੈ, ਇਹ ਟਰਾਂਸਨੈਸ਼ਨਲ ਰਿਪਰੈਸ਼ਨ ਵੀ ਉਹਦਾ ਹਿੱਸਾ ਹੈ। The FBI has warned the Sikh community about such targeting by foreign governments। ਵੀ already FBI ਨੇ ਸਿੱਖਾਂ ਨੂੰ ਇਨਫੋਰਮ ਕੀਤਾ। This phenomena was underscored when the Department of Justice indicted 2 individuals for involvement in the attempted assassination of a Sikh American in 2023। ਜ਼ਾਹਰ ਹੈ ਗੁਰਪ੍ਰਵੰਤ ਸਿੰਘ ਪੰਨੂ ਮਰਡਰ ਪਲਾਟ ਉਸ ਦਾ ਹਵਾਲਾ ਵੀ ਇੰਡਾਈਟ ਕੀਤਾ। Such developments underline the ongoing and varied forms of hate and violence
that Sikhs continue to fear। ਸੋ ਅਸੀਂ ਜਿੱਥੇ ਦੋਨੋਂ ਕਾਂਗਰਸਮੈਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਅਸੀਂ US ਕਾਂਗਰੈਸ਼ਨਲ ਸਿੱਖ ਕਮੇਟੀ ਔਰ ਯੂਨਾਈਟਿਡ ਸਿੱਖ ਕੋਲੀਸ਼ਨ, ਸੈਲਡੈਫ ਔਰ ਬਾਕੀ ਵੀ ਜਿਨ੍ਹਾਂ ਨੇ ਇੰਡੀਵਿਜੂਅਲੀ ਜਿਹੜਾ ਉਹ ਹੈਲਪ ਕੀਤੀ ਹੈ, ਇਹ ਸਾਰੇ ਨੂੰ ਅੱਗੇ ਲਿਆਉਣ, ਕਿਉਂਕਿ ਇਹ ਇੱਕ ਦਿਨ ਦਾ ਕੰਮ ਨਹੀਂ ਹੁੰਦਾ। ਮੈਨੂੰ ਪਤਾ ਹੈ ਜਦੋਂ ਇਹ 5-6 ਮਹੀਨੇ ਇਸ ਦੇ ਉੱਤੇ ਡਿਸਕਸ਼ਨ, ਇਸ ਦਾ ਡਰਾਫਟ ਟੂ ਐਂਡ ਫਰੋ, ਔਰ ਜਿਹੜਾ ਮੇਨ ਬਿੱਲ ਹੈ ਉਹ ਬਹੁਤ ਚੰਗੇ ਢੰਗ ਨਾਲ ਡਰਾਫਟ ਕੀਤਾ ਹੈ। ਔਰ ਇਹ ਮੈਂ ਸਮਝਦਾ ਵੀ ਅੱਡ-ਅੱਡ ਲੈਵਲ ਦੇ ਉੱਤੇ ਜਿਹੜਾ ਵੀ ਜਿੱਥੇ ਕੰਮ ਕਰਦਾ ਉਸ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਹਰ ਇੱਕ ਨੂੰ ਅਸੀਂ ਸਰਕਾਰੀ ਜਾਂ ਭਗੌੜਾ ਜਾਂ ਰਲੇ ਹੋਏ ਜਾਂ ਦੂਜੇ ਤੀਜੇ ਦੇ ਨਾਲ ਜਿਹੜਾ ਉਹ ਨਾ ਕਰੀਏ। ਇਸ ਵੇਲੇ ਇਹ ਵੇਲਾ ਹੈ ਕਿ ਜਿਹੜਾ ਜਿੱਥੇ ਹੈ ਜੋ ਕਰ ਸਕਦਾ ਉਹ ਕਰੇ। ਜੇ ਕੁਝ ਵੀ ਨਹੀਂ ਕਰ ਸਕਦਾ, ਘੱਟੋ ਘੱਟ 2 ਵੇਲੇ ਅਰਦਾਸ ਹੀ ਗੁਰੂ ਚਰਨਾਂ 'ਚ ਕਰਦਾ, ਉਹ ਵੀ ਸਰਵ ਕਰ ਰਿਹਾ। ਦੇ ਆਲਸੋ ਸਰਵ ਹੂ ਸਟੈਂਡ ਐਂਡ ਵੇਟ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619484। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।